ਦੁੱਲੋਂ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਰੇ ਸਿਆਸੀ ਦਲਾਂ ਨੇ ਬਣਾਏ ਹੋਏ ਨੇ, ਇਸ ਬਾਰਡਰ ਸਟੇਟ ਵਿੱਚ ਜਿਹੜੇ ਹਾਲਾਤ ਬਣਾ ਦਿੱਤੇ ਨੇ, ਲੋਕ ਸਾਤੋਂ ਦੁਖੀ ਨੇ, ਲੋਕ ਸਾਤੋਂ ਨਿਰਾਸ਼ ਨੇ। ਇਸੇ ਕਰਕੇ ਆ ਦੋ ਜਿਹੜੇ ਸਰਬਜੀਤ ਸਿੰਘ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਤੇ ਭਾਈ ਅਮਰਤਪਾਲ ਸਿੰਘ ਐਵੇਂ ਨਹੀਂ ਜਿੱਤ ਕੇ, ਕਹਿੰਦਾ ਜੇ ਕਿਤੇ 13 ਦੀਆਂ 13 ਸੀਟਾਂ ਤੇ ਖੜ ਜਾਂਦੇ ਸਭ ਨੇ ਜਿੱਤ ਜਾਣਾ। ਕਹਿੰਦਾ ਜੇਕਰ ਅਗਲੀ ਵਾਰ ਜਿਹੜੀ 1.5 ਸਾਲ ਬਾਅਦ ਇਲੈਕਸ਼ਨ ਆਉਣੀ ਹੈ, ਹੋ ਸਕਦਾ ਕਹਿੰਦਾ ਕਿਤੇ ਇਹੀ ਧਿਰਾਂ ਨਾ ਜਿੱਤ ਜਾਣ ਪੰਜਾਬ 'ਚ। ਇਹੀ ਡਰ ਸੁਨੀਲ ਜਾਖੜ ਨੂੰ ਪਿਆ ਹੋਇਆ। ਇਹ ਸਾਰੇ ਦੇ ਸਾਰੇ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਤੇ ਅਕਾਲੀ ਲੀਡਰਸ਼ਿਪ ਕੀ ਕਰਨ ਲੱਗੀ ਹੋਈ ਹੈ, ਸਿੱਖ ਜਜ਼ਬਾਤ ਨੂੰ ਫੇਰ ਹੋਰ ਜਲੀਲ ਕਰਨ ਵਾਲੇ ਕੰਮ ਹੁਣ ਸਮਝ ਲੱਗ ਰਹੀ ਆ ਕਿ ਉਹਨਾਂ ਨੂੰ ਤਾਂ ਫਿਕਰ ਪਿਆ ਹੋਇਆ ਕਿ ਕਿਤੇ ਸਮੂਲ ਨਾਸ਼ ਨਾ ਹੋ ਜੇ। ਇਹ ਤਾਂ ਸਿੱਖ ਕੌਮ ਦੇ ਲਈ ਸੇਫਟੀ ਵਾਲਵ ਦਾ ਕੰਮ ਕਰ ਰਹੇ ਆ। ਭਾਰਤੀ ਨਿਜ਼ਾਮ ਲਈ ਅਕਾਲੀ ਦਲ ਦਾ ਰੋਲ ਕੀ ਹੈ ਕਿ ਜਦੋਂ ਵੀ ਸਿੱਖ ਖਾਲਿਸਤਾਨ ਦੇ ਰਾਹ ਪੈ ਸਕਦੇ ਹੋਣ, ਉਦੋਂ ਇਹ ਅਕਾਲੀ ਦਲ ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਹੁੰਦੀ ਹੈ, ਇਹ ਸਾਰੀ ਹਵਾ ਖਾਰਜ ਕਰਨ ਦਾ, ਪ੍ਰੈਸ਼ਰ ਖਾਰਜ ਕਰਨ ਦਾ ਕੰਮ ਕਰਦਾ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਤਾਂ ਅਕਾਲੀ ਲੀਡਰਸ਼ਿਪ ਕਰ ਸਕਦੀ ਹੈ, ਪੁੱਠੀਆਂ ਸਿੱਧੀਆਂ ਉਹ ਹਰਕਤਾਂ ਕਰ ਸਕਦੀ ਆ ਜਿਹਦੇ ਨਾਲ ਉਹ ਮਜ਼ਬੂਤ ਹੋ ਜਾਣ। ਖਾਲਿਸਤਾਨੀ ਧਿਰਾਂ ਮਜ਼ਬੂਤ ਹੁੰਦੀਆਂ ਹੋਣ, ਇਹ ਨਹੀਂ। ਜਦੋਂ ਆਪਾਂ ਸਿੱਖ ਇਤਿਹਾਸ ਤੇ ਨਜ਼ਰ ਮਾਰਦੇ ਆ, ਉੱਥੇ ਤੁਹਾਨੂੰ ਮਿਲਵਰਤਣੀਏ ਸਿੱਖ, ਇੱਕ ਅੱਖਰ ਵਾ ਮਿਲਵਰਤਣੀਏ ਸਿੱਖ, ਉਹ ਸਿੱਖ ਜਿਹੜੇ ਲਾਹੌਰ ਦਰਬਾਰ ਨਾਲ ਜਾਂ ਦਿੱਲੀ ਦਰਬਾਰ ਨਾਲ ਸੂਤ ਰਹਿੰਦੇ ਸੀ, ਪਰ ਪੰਥ ਦਾ, ਕੌਮ ਦਾ ਹਿੱਤ ਜਿਹੜਾ ਸੀ ਉਹ ਸਦਾ ਰੱਖਦੇ ਸੀ। ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਬਾਦਲ ਤੋਂ ਬਾਅਦ ਵਿੱਚ ਜਿਹੜੀ ਲੀਡਰਸ਼ਿਪ ਆਈ, ਇਹਨੇ ਉਲਟ ਕੰਮ ਫੜਿਆ ਹੋਇਆ। ਜਦੋਂ ਵੀ ਇਹ ਮਜ਼ਬੂਤ ਹੁੰਦੇ ਨੇ, ਉਦੋਂ ਸਿੱਖੀ ਦੀਆਂ ਜੜਾਂ ਵੱਢਣ ਵਾਲੀਆਂ ਤਾਕਤਾਂ ਨੂੰ ਸ਼ਹਿ ਮਿਲਦੀ ਆ ਤੇ ਉੱਪਰੋਂ ਕਹਿੰਦੇ ਆ ਸਾਨੂੰ ਕੋਈ ਕੁਝ ਕਵੇ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੇਗਮਜੀਤ ਸਿੰਘ ਮਜੀਠੀਏ ਦੇ ਮੁਤਲਕ ਦੋ ਇੰਟਰਵਿਊ ਹੋਈਆਂ ਜਿਨ੍ਹਾਂ ਦੀ ਬੜੀ ਚਰਚਾ। ਇੱਕ ਬਿੱਟੂ ਔਲਖ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਾਣੀ ਕਾ ਬਾਗ ਦਾ ਹੀ ਵਾਸੀ ਆ, ਜਿਹੜਾ ਅਮਰਪਾਲ ਸਿੰਘ ਬੋਨੀ ਅਕਾਲੀ ਦਲ ਦਾ ਲੀਡਰ ਬਿਕਰਮਜੀਤ ਸਿੰਘ ਮਜੀਠੀਏ ਉਹਨਾਂ ਦਾ ਖਾਸ ਰਿਹਾ। ਤੋਂ ਅੱਜ ਬੋਨੀ ਅਜਨਾਲੇ ਨੇ ਤੇ ਬਿੱਟੂ ਔਲਖ ਨੇ ਇੰਟਰਵਿਊ ਦਿੱਤੇ ਆ, ਜਿਹਦੇ ਰਾਹੀਂ ਉਹਨਾਂ ਨੇ ਆਪਣਾ ਪੱਖ ਰੱਖਿਆ। ਇਹ ਜਿਹੜਾ ਬਿੱਟੂ ਔਲਖ ਆ, ਇਹ ਜਗਦੀਸ਼ ਭੋਲੇ ਹੋਣਾ ਨਾਲ, ਜਗਜੀਤ ਸਿੰਘ ਤੇ ਹੋਰ ਕਈ ਇਹ ਇਕੱਠੇ ਸੀਗੇ ਤੇ ਬਾਅਦ ਵਿੱਚ ਅਦਾਲਤ ਦੀ ਸਾਰੀ ਕਾਰਵਾਈ ਤੋਂ ਮੁਕਤ ਹੋ ਕੇ ਹੁਣ 5-6 ਸਾਲ ਹੋ ਗਏ ਘਰ ਬੈਠਿਆਂ ਨੂੰ, ਹੁਣ ਇਹ ਬੋਲੇ। ਤੇ ਬੋਨੀ ਅਜਨਾਲੇ ਨੇ ਕਿਹਾ ਕਿ ਮੈਂ ਤਾਂ ਵੱਡੇ ਬਾਦਲ ਨੂੰ ਉਦੋਂ ਹੀ ਲੈਟਰ ਲਿਖ ਕੇ ਦੇਤਾ ਸੀ ਕਿ ਜਿਹੜੇ ਬੰਦੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਮਿਲਦੇ ਗਿਲਦੇ ਫਿਰਦੇ ਆ, ਇਹ ਠੀਕ ਨਹੀਂ ਹੈਗੇ, ਇਹਨਾਂ ਤੇ ਰੋਕਥਾਮ ਕੀਤੀ ਜਾਵੇ। ਹੁਣ ਜਿਹੜੇ ਬੰਦਿਆਂ ਦੀ ਉਹਨੇ ਗੱਲ ਕੀਤੀ ਸੀ ਉਹਨਾਂ ਦੇ ਬਾਰੇ ਉਹ ਕਹਿੰਦਾ ਪਿੰਦੀ ਸੱਤੀ ਤੇ ਇਦਾਂ ਦੇ ਨਾਂ ਨੇ, ਕੈਨੇਡਾ ਦੇ ਵਾਸੀ ਦੱਸੇ ਜਾ ਰਹੇ। ਤੇ ਉਹਨਾਂ ਬਾਰੇ ਬਿੱਟੂ ਔਲਖ ਦਾ ਇਹ ਕਹਿਣਾ ਵੀ ਜਦੋਂ ਅਸੀਂ ਇਹਨਾਂ ਨੂੰ ਜਾਣਦੇ ਤੱਕ ਨਹੀਂ ਸੀ, ਅਸੀਂ ਤਾਂ ਮਿਲੇ ਮਜੀਠੀਏ ਦੇ ਘਰੇ ਆ, ਮਜੀਠੀਏ ਨੇ ਮਿਲਵਾਏ ਸੀ ਤੇ ਮਜੀਠੀਏ ਨੇ ਕਿਹਾ ਸੀਗਾ ਵੀ ਜਿਹੜਾ ਤੁਹਾਡਾ ਦੋਸਤ ਆ, ਜਿਹਦਾ ਬੱਦੀ ਦੇ ਵਿੱਚ ਰੋਪੜ ਇਲਾਕੇ ਦੇ ਵਿੱਚ ਟਾਇਰਾਂ ਦਾ ਕਾਰਖਾਨਾ ਤੇ ਦਵਾਈਆਂ ਬਣਾਉਣ ਦਾ ਕਾਰਖਾਨਾ ਵੀ, ਇਹ ਇਹਨਾਂ ਨੂੰ ਮਿਲਾ ਦਿਓ। ਜਾਣੀ ਕਿ ਪਿੰਦੀ ਸੱਤੀ ਤੇ ਹੋਰ ਕੈਨੇਡਾ ਵਾਲੇ ਬੰਦਿਆਂ ਨੂੰ ਮਜੀਠੀਏ ਨੇ ਬੁਲਾਇਆ ਸੀ ਤੇ ਬਿੱਟੂ ਨੂੰ ਡਿਊਟੀ ਲਾਈ ਗਈ ਕਿ ਤੂੰ ਜਾ ਕੇ ਇਹਨਾਂ ਨੂੰ ਰੋਪੜ ਵਾਲੇ ਜਗਜੀਤ ਨਾਲ ਮਿਲਾ ਦੇ। ਤੇ ਉਹਨਾਂ ਨੇ ਅਗਲੀ ਗੱਲ ਵੀ ਦੱਸੀ ਆ ਵੀ ਅਸੀਂ ਇਹਨਾਂ ਨੂੰ ਉਹ ਜਿਹੜੀਆਂ ਮੰਗਾਂ ਸੀ, ਡਿਮਾਂਡ ਸੀ, ਜਿਹਦੇ ਤੋਂ ਗਾਹਾਂ ਦਵਾਈ ਬਣਦੀ ਆ, ਦਵਾਈਆਂ ਤੋਂ ਜਿਹਨਾਂ ਤੋਂ ਆਈਸ ਨਾਮ ਦਾ ਨਸ਼ਾ ਬਣਦਾ, ਵੀ ਉਹ ਸਾਡੇ ਕੋਲੇ ਹੈ ਹੀ ਨਹੀਂ ਸੀ, ਅਸੀਂ ਦਿੱਤਾ ਕੁਛ ਨਹੀਂ ਇਹਨਾਂ ਨੂੰ। ਪਰ ਬਾਅਦ ਚ ਸਾਡੇ ਤੇ ਇਹ ਨਸ਼ੇ ਦਾ ਜਾਂ ਸਾਰਾ ਜਿਹੜਾ ਮਾਮਲਾ ਇਹ ਫਿੱਟ ਕੀਤਾ ਗਿਆ, ਜਿਹਦੇ ਚ ਈਡੀ ਵੀ ਵਿੱਚ ਇਨਵੋਲਵ ਹੋ ਗਈ। ਇਹ ਜਿਹੜੀਆਂ ਇੰਟਰਵਿਊਜ਼ ਨੇ ਉਹ ਇੰਨੀਆਂ ਅਹਿਮ ਕਿਉਂ ਆ? ਉਹ ਇਸ ਕਰਕੇ ਆ ਕਿ ਪਿਛਲੇ 10-15 ਸਾਲਾਂ ਤੋਂ ਇੱਕ ਤਾਂ ਇਹ ਰੌਲਾ ਪੈਂਦਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਚਿੱਟੇ ਦਾ ਜਾਂ ਹੋਰ ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ, ਇਹਦੇ ਪਿੱਛੇ ਅਕਾਲੀ ਦਲ ਦਾ, ਖਾਸ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਏ ਦਾ ਹੱਥ। ਹੁਣ ਇਸ ਗੱਲ ਦੀ ਇੱਕ ਬੜੀ ਅਹਿਮੀਅਤ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਤਾਂ ਖੁਦ ਇਹ ਗੱਲ ਤੇ
ਸਟੈਂਡ ਲੈਂਦਾ ਕਿ ਮੈਂ ਇਹੋ ਜਿਹੀ ਨਾ ਗੱਲ 'ਚ ਕਦੇ ਸੀ ਤੇ ਨਾ ਹੈਗਾ। ਦੂਜੇ ਪਾਸੇ ਆਪਾਂ ਨੂੰ ਉਹ ਵੀ ਚੇਤਾ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਸਕੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਅਰਦਾਸਾਂ ਕਰਦੀ ਆ ਕਿ ਜੇ ਮੇਰੇ ਭਰਾ ਦਾ ਨਸ਼ੇ ਦੇ ਮਾਮਲੇ 'ਚ ਇੱਕ ਨਿੱਕਾ ਜਿਹਾ ਵੀ ਕੋਈ ਦਖਲ ਮਿਲ ਜਾਵੇ, ਸਾਡਾ ਕੱਖ ਨਾ ਰਹੇ। ਸੋ ਮਜੀਠੀਆ ਪਰਿਵਾਰ ਤੇ ਬਾਦਲ ਪਰਿਵਾਰ, ਜਾਂ ਐ ਕਹਿ ਦਈਏ ਕਿ ਇਹ ਸਾਰੇ ਜਿਹੜੇ ਮੁੱਖ ਤੌਰ ਤੇ ਬਿਕਰਮਜੀਤ ਸਿੰਘ ਮਜੀਠੇ ਵਾਲੀ ਧਿਰ ਵਾ, ਇਹ ਨਸ਼ਿਆਂ ਦੇ ਵਿੱਚ ਆਪਦੀ ਇਨਵੋਲਵਮੈਂਟ ਤੋਂ ਪੂਰਨ ਤੌਰ ਤੇ ਕਹਿੰਦੇ ਆ ਕਿ ਨਹੀਂ ਹੈ ਕੋਈ ਇਹੋ ਜਿਹੀ ਗੱਲ। ਦੂਜੇ ਪਾਸੇ ਆ ਜਾਓ ਆਪਾਂ ਕਿ ਜਿਹੜੇ ਬੰਦੇ ਇਸ ਕੇਸ ਵਿੱਚ ਮਜੀਠੀਏ ਹੁਣਾਂ ਦੇ ਸਾਥੀ ਰਹੇ ਕਿਸੇ ਵੇਲੇ, ਹੁਣ ਉਹ ਉਵੇਂ ਨਹੀਂ ਹੈਗੇ, ਰਿਸ਼ਤੇ ਕੜੱਤਣ ਆ ਗਈ ਆ। ਬਿੱਟੂ ਔਲਖ ਹੋਣੀ, ਉਹ ਕਹਿੰਦੇ ਅਸੀਂ ਅਦਾਲਤਾਂ ਤੋਂ ਸਾਰਾ ਭੁਗਤ ਕੇ ਆ ਗਏ ਆ, ਬਰੀ ਆ, ਕੋਈ ਇਹੋ ਜਿਹਾ ਚੱਕਰ ਹੀ ਹੈ ਨਹੀਂ। ਮਤਲਬ ਇਹ ਕਿ ਚਾਹੇ ਕੋਈ ਸਜ਼ਾ ਭੁਗਤਿਆ ਆ ਤੇ ਚਾਹੇ ਅਜੇ ਰਿਮਾਂਡਾਂ ਤੇ ਆ, ਕਹਿੰਦੇ ਸਾਰੇ ਇਹੀ ਨੇ ਕਿ ਅਸੀਂ ਤਾਂ ਨਸ਼ੇ ਨਾਲ ਸਾਡਾ ਤਾਂ ਕੋਈ ਸੰਬੰਧ ਹੀ ਨਹੀਂ। ਜੇ ਸੰਬੰਧ ਸਥਾਪਿਤ ਹੁੰਦਾ ਫਿਰ ਅਦਾਲਤਾਂ ਸਾਨੂੰ ਐ ਕਰਦੀਆਂ ਉਹ ਕਰਦੀਆਂ। ਫਿਰ ਇਹ ਚਿੱਟੇ ਦੀ ਦਹਾਈ, ਚਿੱਟੇ ਦਾ ਨਸ਼ਾ, ਇਹ ਫਿਰ ਮਾਮਲਾ ਹੈ ਕੀ ਆ? ਇਹ ਜੇ ਦੋਨੇ ਧਿਰਾਂ ਕਹਿੰਦੀਆਂ ਕੋਈ ਗੱਲ ਹੀ ਨਹੀਂ, ਫਿਰ ਇਹ ਚਿੱਟੇ ਦੀ ਚਰਚਾ ਛਿੜੀ ਕਿਵੇਂ? ਸਭ ਤੋਂ ਖਤਰਨਾਕ ਗੱਲ ਇਹ ਆ ਕਿ ਉਦੋਂ ਤਾਂ ਰਾਜ ਵੀ ਅਕਾਲੀ ਦਲ ਦਾ ਸੀ। ਹੁਣ ਜਿਹੜਾ ਨੁਕਤਾ ਸਾਡੇ ਭਰਾਵਾਂ ਨੂੰ ਜੇ ਸਮਝ ਨਹੀਂ ਆ ਰਿਹਾ ਮੇਰੀ ਗੱਲ ਦਾ, ਤਾਂ ਮੈਂ ਉਹ ਸਮਝਾਉਣਾ ਕਿ ਜਦੋਂ ਜਦੋਂ ਵੀ ਅਕਾਲੀ ਦਲ ਦਾ ਰਾਜ ਪੰਜਾਬ 'ਚ ਹੁੰਦਾ ਹੈ, ਉਦੋਂ ਉਦੋਂ ਹੀ ਕੋਈ ਵੱਡਾ ਪੁਆੜਾ ਖੜਾ ਹੁੰਦਾ ਜਿਹਦੇ ਨਾਲ ਪੰਥ ਅਤੇ ਪੰਜਾਬ ਜਿਹੜਾ ਉਹ 'ਚ ਖਲਬਲੀ ਮਚ ਜਾਂਦੀ ਹੈ ਤੇ ਉਹ ਸੱਤਾਧਾਰੀ ਅਕਾਲੀ ਦਲ ਦੇ ਦੁਸ਼ਮਣ ਬਣ ਜਾਂਦੇ। 1978 ਦੇ ਵਿੱਚ ਅਕਾਲੀ ਦਲ ਦਾ ਰਾਜ ਸੀ ਤੇ ਇੱਥੇ ਸਿੱਖਾਂ ਦਾ ਕਤਲੇਆਮ ਹੋਇਆ, 1978 ਦਾ ਸਾਕਾ ਜਿਹਨੂੰ ਆਪਾਂ ਕਹਿੰਦੇ। ਨਤੀਜੇ ਵਜੋਂ ਖਾਲਸਾ ਪੰਥ ਦੇ ਜਜ਼ਬਾਤ ਅਕਾਲੀ ਲੀਡਰਸ਼ਿਪ ਨਾਲ ਟਕਰਾ ਗਏ ਤੇ ਅੱਜ ਤੱਕ ਉਹ ਪੱਟੀ ਮੇਸ ਨਹੀਂ ਆਈ। ਅੱਜ ਤੱਕ ਉਹ ਟਕਰਾ ਜਿਹੜਾ ਅੱਜ ਤੱਕ ਸੁਖਬੀਰ ਸਿੰਘ ਬਾਦਲ ਦਾ ਪਿਓ ਵੱਡਾ ਪ੍ਰਕਾਸ਼ ਸਿੰਘ ਬਾਦਲ ਚਾਹੇ ਚਲਾਣੇ ਕਰ ਗਿਆ, ਪਰ ਉਹ ਪੰਥ ਦੀ ਨਜ਼ਰ ਵਿੱਚ ਬੜਾ ਦੋਸ਼ੀ ਆ ਕਿ ਉਹਨੇ ਇੱਥੇ ਇਜਾਜ਼ਤ ਕਿਉਂ ਦਿੱਤੀ। ਰਹਿੰਦੀ ਖੂੰਦੀ ਕਸਰ ਬਾਅਦ ਵਿੱਚ ਅਕਾਲੀ ਲੀਡਰਸ਼ਿਪ ਨੇ ਉਹਨਾਂ ਸਿੱਖਾਂ ਨੂੰ ਧੋਖਾ ਦੇਣ ਦੇ ਰਾਹ ਫੜ ਲਿਆ ਜਿਹੜੇ ਉਹਦਾ ਵਿਰੋਧ ਕਰਦੇ ਸੀ ਕਿ ਇੱਥੇ ਤੁਸੀਂ ਉਹਨਾਂ ਨੂੰ ਇਜਾਜ਼ਤ ਕਿਉਂ ਦਿੱਤੀ ਹੈ। ਜਾਣੀ ਕਿ ਫਿਰ ਵੀ ਉਹ ਸਿੱਖ ਜਜ਼ਬਾਤਾਂ ਦੇ ਹਾਣੀ ਹੋਣ ਦੀ ਥਾਂ ਸੱਤਾ ਦਾ ਜਿਹੜਾ ਸਾਰਾ ਪਲੜਾ ਸੀ, ਉਹਨਾਂ ਨੇ ਦੁਸ਼ਟਾਂ ਦੀ, ਦੋਸ਼ੀਆਂ ਦੀ ਹਮਾਇਤ ਵਿੱਚ ਭੁਗਤਾਤਾ। 1979 ਦੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਜਿੱਤਣ ਲਈ ਜੋ ਕੁਝ ਕੀਤਾ, ਉਹ ਜਦੋਂ ਅੱਜ ਵੀ ਚੇਤੇ ਕਰਦੇ ਆ ਤਾਂ ਬੜਾ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਉਦੋਂ ਇਹੀ ਦਿਖਦਾ ਸੀ ਵੀ ਅਸੀਂ ਜਿੱਤਣੇ ਚਾਹੀਦੇ ਆ। ਚਾਹੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪੁੱਤ, ਫੈਡਰੇਸ਼ਨ ਦਾ ਪ੍ਰਧਾਨ, ਦਮਦਮੀ ਟਕਸਾਲ ਦੇ ਖਾਸ ਇਲਾਕੇ ਮਹਿਤਾ ਚੌਕ ਦੇ ਵਿੱਚੋਂ ਬਿਆਸ ਹਲਕੇ ਚੋਂ ਹਾਰ ਜਾਵੇ ਭਾਈ ਅਮਰੀਕ ਸਿੰਘ। ਭਾਈ ਅਮਰੀਕ ਸਿੰਘ ਨੂੰ ਹਰਾਉਣ ਲਈ ਤੇ ਬਾਕੀ ਸ਼੍ਰੋਮਣੀ ਕਮੇਟੀ ਦੀਆਂ ਸੀਟਾਂ ਜਿੱਤਣ ਲਈ ਜੋ ਉਸ ਮੌਕੇ ਅਕਾਲੀ ਲੀਡਰਸ਼ਿਪ ਨੇ ਕੀਤਾ, ਉਹਨੇ ਸਿੱਖਾਂ ਅਤੇ ਅਕਾਲੀ ਦਲ ਦੇ ਵਿਚਾਲੇ ਕੜੱਤਣ, ਨਫ਼ਰਤ, ਦੂਰੀ, ਦਫੇੜ ਹੋਰ ਵਧਾਈ। ਹੁਣ ਇਹ ਕਹਿ ਦੇਣਾ ਤਾਂ ਸੌਖਾ ਜਿਹਾ ਹੀ ਆ ਨਾ ਵੀ ਜੀ ਸਿਆਸਤ ਸੀ, ਕਾਂਗਰਸ ਨੇ ਕਰਾਤਾ, ਏਜੰਸੀਆਂ ਨੇ ਕਰਵਾਤਾ, ਪਰ ਜਿਹੜੇ ਸੱਤਾ ਦੇ ਉੱਤੇ ਬੈਠੇ ਆ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਅਸੀਂ ਆਪਦੇ ਰਾਜ ਵਿੱਚ ਨਕਲੀ ਨਿਰੰਕਾਰੀਆਂ ਨੂੰ ਖੁੱਲ੍ਹ ਕਿਉਂ ਦਿੰਨੇ। ਖੈਰ, ਇਸ ਗੱਲ ਨੂੰ ਛੱਡ ਕੇ ਆ ਜਾਓ, ਬਾਅਦ ਚ 1997 ਚ ਆ ਕੇ ਫੇਰ ਸੱਤਾ ਪੰਥ ਦਿੰਦਾ ਹੈ, ਪੰਜਾਬ ਦਿੰਦਾ ਹੈ। ਉਸ ਮੌਕੇ ਕਿਸੇ ਨੇ ਨਹੀਂ ਸੀ ਕਿਹਾ, ਦਿੱਲੀ ਵਾਲਿਆਂ ਨੇ, ਏਜੰਸੀਆਂ ਨੇ, ਕਿਸੇ ਨੇ ਨਹੀਂ ਸੀ ਦਬਾਅ ਪਾਇਆ, ਪਰ ਜੇ ਮੁੱਕਰਿਆ ਸਿੱਖ ਜਜ਼ਬਾਤਾਂ ਨੂੰ ਫੇਰ ਦੁਖੀ ਕੀਤਾ ਉਹ ਬਾਦਲ ਨੇ ਵੀ ਹੁਣ ਜੀ ਉਜੜੀਆਂ ਖੱਡਾਂ 'ਚ ਹੱਥ ਨਾ ਦਿਓ, ਛੱਡੋ ਜੀ ਪੁਰਾਣੀਆਂ ਗੱਲਾਂ, ਜ਼ਖਮ ਕਾਹਨੂੰ ਉਚੇੜਦੇ ਹੋ, ਛੱਡੋ ਪਰਾਂ ਜਿਹੜੇ ਵਾਅਦੇ ਕੀਤੇ ਸੀ ਵੀ ਦੁਸ਼ਟ ਪੁਲਸੀਆਂ ਨੂੰ ਸਜ਼ਾਵਾਂ ਦਿਆਂਗੇ, ਜਾਂ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਦਾ ਕੋਈ ਆਪਾਂ ਟਰੁੱਥ ਕਮਿਸ਼ਨ ਬਣਾਵਾਂਗੇ, ਇਹਨਾਂ ਗੱਲਾਂ ਨੂੰ ਛੱਡ ਦਿਓ। ਇਹ ਫਿਰ ਸਿੱਖ ਜਜ਼ਬਾਤ ਦੀ ਹੇਠੀ ਕਰਨੀ ਭਾਈ ਗੁਰਦੇਵ ਸਿੰਘ ਕੌਂਕੇ ਸਮੇਤ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਿਸੇ ਵੀ ਸਿੱਖ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣੀਆਂ, ਇਹ ਕਿਹਦੀ ਕਰਤੂਤ ਆ? ਇਹ ਅਕਾਲੀ ਲੀਡਰਸ਼ਿਪ ਕਿੱਥੇ ਮਰੀ ਹੋਈ ਸੀ ਉਦੋਂ। ਉਹਨਾਂ ਨੂੰ ਪਤਾ ਨਹੀਂ ਅਸੀਂ ਕਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ, ਕਿਹੜੇ ਪੰਜਾਬ ਦੀ ਨੁਮਾਇੰਦਗੀ ਕਰਦੇ ਆ। ਫੇਰ ਆ ਜਾਂਦਾ ਆਪਣਾ 2007 ਵਾਲਾ ਦੌਰ, ਜਦੋਂ ਫੇਰ ਅਕਾਲੀ ਲੀਡਰਸ਼ਿਪ ਸੱਤਾ 'ਚ ਲਿਆਉਂਦੇ ਆ ਲੋਕ। ਇਹ ਕੀ ਕਰਦੇ ਆ? ਇਹ ਸਲਾਵਤਪੁਰਾ ਡੇਰਾ, ਉਹ ਕਾਂਡ ਵਾਪਰਦਾ, ਫੇਰ ਉਸ ਡੇਰੇ ਨਾਲ ਜ਼ਿਆਦਾ ਭੁਗਤਦੇ ਆ ਸਿੱਖਾਂ ਦੇ ਤੇ ਸਿੱਖੀ ਦੇ ਉਲਟ ਭੁਗਤਦੇ ਆ। ਫੇਰ ਆ ਜਾਂਦੀ ਆ 2015 ਵਾਲੀ ਉਹ ਘਟਨਾ ਜਦੋਂ ਬਰਗਾੜੀ ਤੇ ਬਹਿਬਲ ਕਾਂਡ ਵਾਪਰਿਆ। ਉਦੋਂ ਵੀ ਸਿੱਖ ਜਜ਼ਬਾਤ ਨੂੰ ਦੁਖੀ ਕੀਤਾ, ਲੋਕਾਂ ਦੇ ਉੱਤੇ ਲਾਠੀ ਚਾਰਜ, ਗੋਲੀ ਕਾਂਡ, ਜੋ ਮਰਜ਼ੀ ਕਰਨਾ ਪੈ ਗਿਆ। ਹਰ ਮੌਕੇ ਅਕਾਲੀ ਲੀਡਰਸ਼ਿਪ ਜਦੋਂ ਸੱਤਾ 'ਚ ਹੁੰਦੀ ਆ, ਉਦੋਂ ਕੋਈ ਹੌਲਨਾਕ
ਖੌਫਨਾਕ ਘਟਨਾਕ੍ਰਮ ਵੀ ਲਾਜ਼ਮੀ ਵਾਪਰਨਾ ਹੁੰਦਾ, ਜਿਹਦਾ ਨਤੀਜਾ ਸਿੱਖ ਕੌਮ ਅਤੇ ਅਕਾਲੀ ਲੀਡਰਸ਼ਿਪ ਦੇ ਵਿਚਾਲੇ ਇੱਕ ਜੰਗ ਛਿੜ ਪੈਂਦੀ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਾਂਗਰਸ ਦੇ ਰਾਜ ਵਿੱਚ ਜਾਂ ਹੁਣ ਜਿਵੇਂ ਆਮ ਆਦਮੀ ਪਾਰਟੀ ਦਾ ਰਾਜ ਆ ਜਾਂ ਕਦੇ ਭਾਜਪਾ ਦਾ ਰਾਜ ਹੋਵੇ, ਉਹ ਜੇ ਜ਼ੁਲਮ ਕਰਨ ਤਾਂ ਲੋਕਾਂ ਨੂੰ ਗੁੱਸਾ ਤਾਂ ਆਉਂਦਾ, ਪਰ ਅਕਾਲੀ ਲੀਡਰਸ਼ਿਪ ਨੂੰ ਤਾਂ ਲੋਕ ਆਪਦੀ ਸਮਝਦੇ ਆ ਵੀ ਇਹ ਪੰਥ ਚੋਂ ਆ, ਕੌਮ ਚੋਂ। ਸੋ ਉਸ ਮੌਕੇ ਸਮੇਧ ਸੈਣੀ ਵਰਗੇ ਬੁੱਚੜਾਂ ਦੇ ਰਾਹੀਂ ਜਾਂ ਹੋਰ ਜ਼ਾਲਮ ਪੁਲਸੀਆਂ ਨੂੰ ਖੁੱਲ੍ਹ ਦੇ ਕੇ ਕੀ ਸਾਬਤ ਕਰਦੀ ਆ ਲੀਡਰਸ਼ਿਪ, ਤੇ ਫਿਰ ਇਹ ਵੀ ਦਾਅਵਾ ਕਰਨਾ ਕਿ ਸਾਨੂੰ ਕੋਈ ਕੁਝ ਕਵੇ ਨਾ। ਹੁਣ ਜਿਵੇਂ ਬਰਗਾੜੀ ਬਾਈਬਲ ਕਾਂਡ ਜਾਂ ਨਕਲੀ ਨਿਰੰਕਾਰੀ ਕਾਂਡ ਜਾਂ ਸਲਾਵਤਪੁਰਾ ਕਾਂਡ, ਇਹਨਾਂ ਕਾਂਡਾਂ ਬਾਰੇ ਅਕਾਲੀ ਲੀਡਰਸ਼ਿਪ ਕਹਿੰਦੀ ਆ ਕਿ ਸਾਡਾ ਤਾਂ ਕੋਈ ਦੋਸ਼ ਨਹੀਂ ਜੀ, ਅਸੀਂ ਕੀ ਕੀਤਾ, ਅਸੀਂ ਤਾਂ ਸਿਰਫ ਇੰਨਾ ਕੁ ਦੋਸ਼ੀ ਆ ਵੀ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਵਾ ਸਕੇ, ਨਾ ਉਦੋਂ ਨਕਲੀ ਨਿਰੰਕਾਰੀ ਨੂੰ ਦਵਾ ਸਕੇ, ਨਾ ਹੁਣ ਬਰਗਾੜੀ ਬਾਈਬਲ ਕਾਂਡ ਦੇ ਦੋਸ਼ੀਆਂ ਨੂੰ, ਨਾ ਸਰਸੇ ਵਾਲੇ ਨੂੰ ਸਲਾਵਤਪੁਰੇ ਕਾਂਡ ਲਈ ਸਜ਼ਾ ਦਵਾ ਸਕੇ। ਇਹ ਸਾਡਾ ਦੋਸ਼ ਜ਼ਰੂਰ ਆ, ਪਰ ਜੇ ਤੁਸੀਂ ਕਹੋ ਵੀ ਅਸੀਂ ਕਰਵਾਤਾ ਜਾਂ ਅਸੀਂ ਦੋਸ਼ੀ ਆ, ਅਸੀਂ ਤਾਂ ਕੁਛ ਨਹੀਂ, ਅਸੀਂ ਜ਼ਿੰਮੇਵਾਰੀ ਡਿਊਟੀ ਨਹੀਂ ਨਿਭਾ ਸਕੇ, ਇੰਨੀ ਕੁ ਗੱਲ ਆ ਸਾਡੀ। ਇਹ ਇੰਨੀ ਕੁ ਗੱਲ ਤਾਂ ਸਾਨੂੰ ਐਡਾ ਵੱਡਾ ਸਜ਼ਾ ਨਾ ਹੀ ਮਿਲਣੀ ਚਾਹੀਦੀ, ਇਸ ਤਰ੍ਹਾਂ ਦੀ ਉਹ ਭਾਵਨਾ ਪ੍ਰਗਟ ਕਰ। ਜਿਵੇਂ ਆਪਾਂ ਨੂੰ ਪਤਾ ਕਿ ਮੋਟੇ ਤੌਰ ਦੇ ਉੱਤੇ ਸਿੱਖਾਂ ਦਾ ਅਕਾਲੀ ਲੀਡਰਸ਼ਿਪ ਨਾਲੋਂ ਵੋਟਾਂ 'ਚ ਦੂਰ ਹੋਣ ਦਾ ਕੰਮ ਇੱਕ ਤਾਂ ਇਹ ਸੀ ਵੀ ਤੁਸੀਂ ਜੀ ਪੰਥਕ ਮਸਲਿਆਂ ਦੇ ਉੱਤੇ ਪਿੱਠ ਦਿਖਾਤੀ ਕੌਮ ਨੂੰ। ਦੂਜਾ ਸੀਗਾ ਜਿਹੜੇ ਕਾਲੇ ਕਾਨੂੰਨ ਸੀਗੇ, ਕਿਸਾਨ ਸੰਘਰਸ਼, ਉਹਨੇ ਵੀ ਇੱਕ ਮਾਹੌਲ ਸਿਰਜਿਆ। ਪਰ ਆਹ ਜਿਹੜਾ ਚਿੱਟੇ ਵਾਲਾ ਸੀ, ਇਹ ਵੀ ਅਕਾਲੀ ਲੀਡਰਸ਼ਿਪ ਦੇ ਸਿਰ ਤੇ ਸੁਆਹ ਪੈਂਦੀ ਰਹੀ। ਤੇ ਹੁਣ ਆ ਜਿਹੜੀਆਂ ਮੁਲਾਕਾਤਾਂ ਆ ਰਹੀਆਂ ਟੀਵੀ ਚੈਨਲਾਂ ਦੇ ਉੱਤੇ, ਚਾਹੇ ਉਹ ਬੌਨੀ ਅਜਨਾਲੇ ਦੀ ਆ ਜਿਹੜਾ ਇਸ ਟਾਈਮ ਤਾਂ ਬੀਜੇਪੀ 'ਚ ਆ ਇਹਨਾਂ ਦਾ ਡੱਕਰਿਆ ਹੋਇਆ, ਜੇ ਉਹਦੀ ਗੱਲਬਾਤ ਨੂੰ ਸੁਣੀਏ ਸਮਝੀਏ ਤਾਂ ਉਹ ਇੰਨੀ ਕੁ ਗੱਲ ਆ ਕਿ ਜਦੋਂ ਮਜੀਠੀਆ ਇੱਥੇ ਸਰਗਰਮ ਹੋਇਆ, ਉਹਨੇ ਇਸ ਮਾਝੇ ਦੇ ਜਰਨੈਲ ਬਣਨ ਦੇ ਚਾਅ ਵਿੱਚ ਬਾਕੀ ਲੀਡਰਾਂ ਦਾ, ਜਿਹੜੇ ਪੁਰਾਣੇ ਚਿਰਾਂ ਤੋਂ ਇੱਥੇ ਸਰਗਰਮ ਸੀ, ਚਾਹੇ ਉਹ ਬ੍ਰਹਮਪੁਰ ਆਇਆ ਤੇ ਚਾਹੇ ਕੋਈ ਹੋਰ ਆ, ਸਾਰਿਆਂ ਦਾ ਉਹਨੇ ਕੱਦੂ ਕਰਤਾ ਤੇ ਉੱਤੇ ਸਾਰਿਆਂ ਦੇ ਸਵਾਰ ਹੋ ਕੇ ਚੌਧਰ ਆਪਦੀ ਬਣਾਉਣ ਦੇ ਲਈ। ਉਸੇ ਚੱਕਰ ਦੇ ਵਿੱਚ ਇੱਥੇ ਮਾਹੌਲ ਇੰਨਾ ਵਿਗੜਿਆ ਅਕਾਲੀ ਸਭਾ ਦੇ ਵਿੱਚ, ਜਿਹਦੇ ਵਿੱਚ ਸੱਤੀ ਪਿੰਦੀ ਵਰਗਿਆਂ ਦੀ ਗੁੰਜਾਇਸ਼ ਪੈਦਾ ਹੋਈ, ਜਿਹਦੇ ਵਿੱਚ ਉਹਨਾਂ ਲੋਕਾਂ ਦਾ ਦਾਅ ਲੱਗਿਆ ਜਿਨ੍ਹਾਂ ਦੇ ਕਰਕੇ ਇਸ ਇਲਾਕੇ ਦੀ ਸਾਰੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਉਹਦੇ ਖਿਲਾਫ ਮਾਹੌਲ ਸਿਰਜਿਆ ਗਿਆ। ਮਾਲਵੇ ਦੇ ਇਲਾਕੇ ਵਿੱਚ ਵੱਡੀਆਂ ਜਿਹੜੀਆਂ ਗੱਲਾਂ ਵਾਪਰੀਆਂ, ਜਿਨ੍ਹਾਂ ਕਰਕੇ ਅਕਾਲੀ ਲੀਡਰਸ਼ਿਪ ਜਿਹੜੀ ਆ ਦੋਸ਼ੀਆਂ ਵਾਲੇ ਕਟਹਿਰੇ 'ਚ ਗਈ ਜਾਂ ਉਹਨਾਂ ਦਾ ਵੋਟ ਬੈਂਕ, ਪੰਥਕ ਵੋਟ ਬੈਂਕ ਖੁਰਿਆ, ਕਦੇ ਭਨਿਆਰੇ ਵਾਲੇ ਦੀ, ਕਦੇ ਸਰਸੇ ਵਾਲੇ ਦੀ, ਤੇ ਕਦੇ ਕਿਸੇ ਹੋਰ ਇਹੋ ਜਿਹੇ ਪੰਥ ਦੋਖੀ ਦੀ ਵੋਟ ਲੈਣ ਲਈ ਜਿਵੇਂ ਬਾਦਲ ਕੇ ਹਾਬੜੇ, ਉਹਨੇ ਸਿੱਖ ਵੋਟ ਮਾਲਵੇ ਦੀ ਦੂਰ ਕੀਤੀ। ਦੁਆਬੇ ਦੇ ਵਿੱਚ ਆਸ਼ੂਤੋਸ਼ ਨੂਰ ਮਹਿਲ ਵਾਲੇ ਦੇ ਐਡੇ ਚੇਲੇ ਬਣੇ ਇਹ, ਉਹ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਡੇਰਾ, ਤੇ ਉੱਥੇ ਬੀਬੀ ਸੁਰਿੰਦਰ ਕੌਰ ਜਾ ਕੇ ਬਹਿ ਜਾ ਕਰੇ। ਇੱਧਰ ਆ ਜਾਓ ਬਿਆਸ ਵਿੱਚ, ਮਾਝੇ 'ਚ, ਇੱਥੇ ਜਿੰਨਾ ਵੀ ਬਿਆਸ ਡੇਰੇ ਦਾ ਚੱਕਰ ਵਾ, ਉਹਦੇ ਵਿੱਚ ਜਦੋਂ ਰਿਸ਼ਤੇਦਾਰੀ ਬਣ ਗਏ, ਬਿਕਰਮਜੀਤ ਸਿੰਘ ਮਜੀਠੀਆ ਜਿਹੜੀ ਇਹਦੀ ਘਰ ਵਾਲੀ ਆ, ਉਹ ਡੇਰਾ ਬਿਆਸ ਵਾਲਿਆਂ ਨਾਲ ਉਹਨਾਂ ਦੀ ਰਿਸ਼ਤੇਦਾਰੀ ਚੋਂ ਆ, ਭਾਣਜੀ ਕੋਈ ਕਹਿੰਦਾ, ਭਤੀਜੀ ਕਹਿੰਦਾ, ਉਹ ਇਹ ਇਸ ਡੇਰੇ ਨਾਲ ਆ। ਮਾਝੇ ਦੇ ਵਿੱਚ ਜਿੰਨਾ ਦਲਿਤ ਭਾਈਚਾਰਾ ਹੈ, ਉਹਨੂੰ ਸਾਰਿਆਂ ਨੂੰ ਈਸਾਈ ਮੱਤ ਵਿੱਚ ਭੇਜਣ ਭਜਾਉਣ ਦੇ ਜਿਹੜੇ ਪ੍ਰੋਜੈਕਟ ਨੇ, ਜਿਹਦੀ ਜ਼ਿਆਦਾ ਹੈਗੀ ਆ ਨਾ ਵੀ ਮੈਂ ਖਨੀ ਗਲਤ ਬੋਲਦਾ, ਉਹ ਆਵੇ ਤੇ ਮਾਝੇ 'ਚ ਗੇੜਾ ਦੇ ਕੇ ਦੇਖ ਲਵੇ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਅਕਾਲੀ ਦਲ ਦੀ ਇਹ ਗਲਤੀ ਆ ਵੀ ਜਦੋਂ ਤੁਹਾਨੂੰ ਇਸ ਖਿੱਤੇ ਦੇ ਵਿੱਚ ਸਿਆਸਤ ਕਰਨੀ ਆ, ਤੁਸੀਂ ਸਿੱਖ ਵੋਟ ਬੈਂਕ ਨੂੰ ਆਪਦੇ ਹੱਥ 'ਚ ਰੱਖੋ। ਪਰ ਇਹਨਾਂ ਨੇ ਜਿਹੜੀ ਗਲਤੀ ਮਲਵਈਆਂ ਨੇ ਕੀਤੀ, ਮਲਵਈ ਅਕਾਲੀਆਂ ਨੇ, ਉਵੇਂ ਇਹਨਾਂ ਨੇ ਕੀਤੀ ਵੀ ਪੰਥਕ ਵੋਟ ਬੈਂਕ ਨੂੰ ਮਜ਼ਬੂਤ ਰੱਖਣ ਦੀ ਬਜਾਏ ਜੇਕਰ ਕਿਸੇ ਹਲਕੇ ਦੇ ਵਿੱਚ, ਕਿਸੇ ਇਲਾਕੇ ਦੇ ਵਿੱਚ ਆ ਜਿਹੜਾ ਨਕਲੀ ਈਸਾਈਆਂ ਦਾ ਚੱਲ ਰਿਹਾ, ਉਹਨੂੰ ਇਹਨਾਂ ਨੇ ਹਮਾਇਤ ਕੀਤੀ ਆ। ਐਵੇਂ ਨਹੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਕਿ ਦੇਖ ਕੇ ਬੰਦੇ ਨੂੰ ਬੜੀ ਔਖ ਮਹਿਸੂਸ ਹੁੰਦੀ ਹੈ, ਉਹ ਸਾਰਾ ਕੁਝ ਚੱਲ ਰਿਹਾ। ਉਹ ਕੁੱਲ ਮਿਲਾ ਕੇ ਆਪਦੇ ਵੋਟ ਬੈਂਕ ਨੂੰ ਬਾਗੀ ਕਰਨਾ, ਆਪਦੇ ਵੋਟ ਬੈਂਕ ਨੂੰ ਉਲਟ ਕਰਨਾ, ਤੇ ਮੁੜ ਕੇ ਫਿਰ ਪਿੱਟੀ ਜਾਣਾ ਕਿ ਜੀ ਸਾਨੂੰ ਵੋਟ ਨਹੀਂ ਲੋਕ ਪਾਉਂਦੇ। ਉਹ ਵੋਟ ਰਾਜਨੀਤੀ ਦੀਆਂ ਸਾਰੀਆਂ ਨਲਾਇਕੀਆਂ ਜਿਹੜੀਆਂ ਨੇ ਉਹ ਕਰਨ ਤੋਂ ਬਾਅਦ ਆਪਦੇ ਸਿਰ ਤੇ ਸਵਾਹ ਪਾਉਣੀ, ਜਿੰਨੇ ਮਾੜੇ ਅਨਸਰ ਨੇ, ਗੁੰਡਾ ਬਰਗੇਡ, ਉਹਨਾਂ ਨਾਲ ਲਿੰਕ ਰੱਖਣਾ, ਮੋਦੀ ਵਰਗਿਆਂ ਦੀਆਂ
ਮੋਦੀ ਦਾ ਕੀ ਵਿਗੜਿਆ? ਮੋਦੀ ਤਾਂ ਫਿਰ ਸੱਤਾ 'ਚ ਆ ਗਿਆ, ਪਰ ਕਿਸਾਨ ਸੰਘਰਸ਼ ਇਹਨਾਂ ਨੂੰ ਲੈ ਕੇ ਬਹਿ ਗਏ। ਤੋ ਕੁੱਲ ਮਿਲਾ ਕੇ ਇਸ ਮੌਕੇ ਜੇ ਆਮ ਆਦਮੀ ਪਾਰਟੀ ਸੱਤਾ 'ਚ ਆ, ਇੱਕ ਪਾਸੇ ਉਹ ਕਾਮਰੇਡਾਂ ਨੂੰ, ਖੱਬੇ ਪੱਖੀਆਂ ਨੂੰ ਪਚਲਾਉਣ ਲਈ ਸਰਦਾਰ ਭਗਤ ਸਿੰਘ ਦੀ ਫੋਟੋ ਲਾ ਲੈਂਦੇ ਆ, ਦੂਜੇ ਪਾਸੇ ਦੱਬੇ ਕੁਚਲੇ ਦਰੜੇ ਹੋਏ ਲੋਕਾਂ ਨੂੰ ਪਚਲਾਉਣ ਲਈ ਉਹ ਲਾ ਲੈਂਦੇ ਆ ਡਾਕਟਰ ਅੰਬੇਦਕਰ ਦੀ ਫੋਟੋ। ਪਰ ਹੈਗਾ ਕੱਟੜ ਬ੍ਰਾਹਮਣਵਾਦ, ਆਰਐਸਐਸ ਦਾ ਏਜੰਡਾ ਹੀ ਆ। ਸਿੱਖੀ ਅਤੇ ਸਿੱਖਾਂ ਦੇ ਉਲਟ ਜੋ ਕੁਝ ਵੀ ਹੋ ਸਕਦਾ ਉਹੀ ਸਾਰਾ ਕੁਝ ਇਸ ਸਰਕਾਰ ਦੇ ਮੌਕੇ ਹੋ ਰਿਹਾ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਬਾਦਲਕਿਆਂ ਦਾ ਰਾਜ ਹੁੰਦਾ ਹੈ, ਉਦੋਂ ਜਿੰਨਾ ਲੋਕਾਂ 'ਚ ਰੋਹ ਆਉਂਦਾ ਵਾ ਸਰਕਾਰ ਦੀ ਕਿਸੇ ਗੱਲ ਬਦਲੇ, ਉਵੇਂ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਉਲਟਾ ਹੁਣ ਲੁਧਿਆਣੇ ਫੇਰ ਜਿੱਤ ਗਿਆ। ਅੱਜ ਉਹਨੂੰ ਕੈਬਨਿਟ ਮਿਨਿਸਟਰ ਵੀ ਬਣਾਤਾ, ਉਹ ਜਿਹੜਾ ਕੋਈ ਸੰਜੀਵ ਉਹਦਾ ਨਾਮ ਆ ਸ਼ਾਇਦ। ਅੱਜ ਜਦੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਬਰਖਾਸਤ ਕਰਕੇ ਉਹਦਾ ਅਸਤੀਫਾ ਲੈ ਕੇ ਉਹ ਤੋਂ ਮੰਤਰੀ ਦੀ ਪਦਵੀ ਖੋਹ ਕੇ ਘਰ ਨੂੰ ਤੋਰਿਆ, ਇੱਕ ਪੱਗ ਵਾਲਾ ਇੱਕ ਸਿੱਖ ਉਹ ਘਰ ਨੂੰ ਤੋਰਿਆ ਲਾਲੇ ਕੇਜਰੀਵਾਲ ਨੇ, ਤੇ ਇੱਕ ਲਾਲਾ ਜੀ ਜਿਹੜਾ ਹੈਗਾ ਉਹਨੂੰ ਉੱਥੇ ਬਿਠਾ। ਹਾਲਾਂਕਿ 3 ਸੀਟਾਂ ਅਜੇ ਵੀ 18 ਬਣ ਸਕਦੇ ਆ, ਦੱਸਦੇ ਆ ਵੀ 15 ਜਾਂ 16 ਨੇ, ਜਾਣੀ ਕਿ ਘੱਟੋ ਘੱਟ 2 ਵਿਧਾਇਕ ਹੋਰ ਬਣਾਏ ਜਾ ਸਕਦੇ। ਬੜੀ ਚਰਚਾ ਸੀਗੀ ਵੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਵੀਰ ਸਿੰਘ ਨਿੱਜਰ ਨੂੰ ਬਣਾਉਣਗੇ, ਜਾਂ ਇੱਕ ਜਿਹੜਾ ਬਾਦਲ ਹੁਣਾਂ ਨੂੰ ਜਿਹਨੇ ਹਰਾਇਆ ਉਧਰ ਕੋਈ ਗੁਰਪ੍ਰੀਤ ਸਿੰਘ ਬਣਾ ਵਾਲੀ ਸ਼ਾਇਦ ਉਹਦਾ ਚਰਚਾ ਸੀ। ਪਰ ਇਹ ਸਾਫ਼ ਦੇਖਿਆ ਜਾ ਰਿਹਾ ਕਿ ਪੰਜਾਬ ਦੀ ਸਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਸਿਆਸਤ ਵਾ ਉਹਦੇ 'ਚ ਆਊਟਸਾਈਡਰਜ਼ ਦਾ ਪ੍ਰਭਾਵ ਵਧਾਇਆ ਜਾ ਰਿਹਾ, ਤੇ ਜਿੰਨਾ ਜ਼ਿਆਦਾ ਪੰਜਾਬ ਦੀ ਧਰਤੀ ਤੋਂ ਅਕਾਲੀ ਦਲ ਦਾ ਨੁਕਸਾਨ ਹੋਇਆ, ਉਹਦੇ ਲਈ ਆਪਦੇ ਗੁਨਾਹਾਂ ਦੀ, ਆਪਦੀਆਂ ਕਰਤੂਤਾਂ ਦੀ ਗੱਲ ਕਰਨ ਦੀ ਬਜਾਏ ਜਿਹੜੇ ਲੋਕ ਪੰਥਕ ਹਿੱਤ ਦੀ ਗੱਲ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਜੀ ਤੁਸੀਂ ਬਹੁਤ ਗਲਤ ਕੀਤੀ, ਤੁਸੀਂ ਬੋਲਣਾ ਹੀ ਨਹੀਂ ਸੀਗਾ। ਚਾਹੇ ਬਾਦਲ ਦਲ ਜਿੰਨਾ ਮਰਜ਼ੀ ਕੌਮ ਦਾ ਜਲੂਸ ਕੱਢੀ ਜਾਵੇ, ਤੁਸੀਂ ਨਾ ਬੋਲਿਆ ਕਰੋ, ਫਿਰ ਵੋਟ ਬੈਂਕ ਖਰਾਬ ਹੋ ਜਾਂਦਾ ਬੱਲੇ ਤੁਹਾਡੇ। ਜਿਵੇਂ ਕੋਈ ਰੇਪਿਸਟ ਇਹ ਕਵੇ ਕਿ ਜੇ ਮੈਨੂੰ ਸਜ਼ਾ ਨਾ ਮਿਲਦੀ ਹੋਵੇ ਫਿਰ ਬਹੁਤ ਵਧੀਆ ਹੋ ਜੇ। ਕਿਉਂ ਭਾਈ? ਕਰਤੂਤ ਦੀ ਸਜ਼ਾ ਤਾਂ ਮਿਲਣੀ ਆ। ਕਰਤੂਤ ਕਰੋ ਵੀ ਤੇ ਤੁਹਾਨੂੰ ਕੋਈ ਕੁਝ ਕਵੇ ਬਣਾ। ਇਹ ਨਹੀਂ ਕਹਿੰਦੇ ਕਿ ਸਾਨੂੰ ਕਰਤੂਤ ਨਹੀਂ ਕਰਨੀ ਚਾਹੀਦੀ, ਸਾਨੂੰ ਪੰਜਾਬ ਦੇ ਵਿੱਚ ਇਹੋ ਜਿਹੇ ਦਿਨ ਨਹੀਂ ਲੈ ਕੇ ਆਉਣੇ ਚਾਹੀਦੇ ਵੀ ਸਾਨੂੰ ਕੋਈ ਦੇਖ ਕੇ ਰਾਜੀ ਨਾ ਹੋ। ਅੱਜ ਦੀ ਤਰੀਕ ਵਿੱਚ ਹਾਲਾਤ ਇੰਨੇ ਮਾੜੇ ਹੈ ਕਿ ਫੇਰ ਵੀ ਆਮ ਤੌਰ ਦੇ ਉੱਤੇ ਜਦੋਂ ਕਿਸੇ ਨਾਲ ਧੱਕਾ ਹੋਵੇ, ਕਿਸੇ ਨਾਲ ਜ਼ੁਲਮ ਹੋਵੇ, ਮਾੜੀ ਮੋਟੀ ਹਮਦਰਦੀ ਹੁੰਦੀ ਆ, ਪਰ ਲੋਕ ਤਾਂ ਲੈਂਦੇ ਆ ਚਟਕਾਰੇ। ਆ ਜਿਹੜੀ 2 ਦਿਨ ਦੇ ਵਿੱਚ ਹਮਦਰਦੀ ਜੀ ਬਣਦੀ ਜਾਂਦੀ ਸੀ, ਲੋਕ ਹੁਣ ਮਜ਼ਾਕਾਂ ਕਰਦੇ ਆ ਵੀ ਜਦੋਂ ਬਰਗਾੜੀ ਬਹਿਬਲ ਜਾਂ ਹੋਰ ਕਾਂਡ ਵਾਪਰਦੇ ਸੀ ਉਦੋਂ ਤਾਂ ਘਰਾਂ ਚੋਂ ਨਿਕਲੇ ਨਹੀਂ ਆ ਨੀਲੀਆਂ ਪੱਗਾਂ ਵਾਲੇ, ਹੁਣ ਜੇ ਮਜੀਠੀਆ ਨੂੰ ਪੁਲਿਸ ਨੇ ਮਾੜਾ ਜਿਹਾ ਸੇਕ ਲਾਤਾ ਤਾਂ ਭੱਜੇ ਫਿਰਦੇ। ਵਾਕਈ ਗੱਲ ਸੱਚੀ ਆ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਚਾਹੇ ਉਹ ਕਾਂਗਰਸ ਦੇ ਰਾਜ ਵਿੱਚ ਹੋਵੇ, ਚਾਹੇ ਹੋਵੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ, ਉਸ ਮੌਕੇ ਅਕਾਲੀ ਲੀਡਰਸ਼ਿਪ, ਅਕਾਲੀ ਵਰਕਰ ਸੜਕ ਤੇ ਕਦੇ ਨਹੀਂ ਆਉਂਦਾ। ਕਹਾਉਣਾ ਅਕਾਲੀ ਤੇ ਕਹਿਣਾ ਇਹ ਕਿ ਦੂਜੇ ਜਿਹੜੇ ਆਮ ਸਿੱਖ ਆ ਉਹ ਆਉਣ, ਆਮ ਜਥੇਬੰਦੀਆਂ ਆਉਣ, ਫਲਾਨਾ ਕਾਹਤੋਂ ਨਹੀਂ ਆਇਆ। ਭਾਈ ਅਕਾਲੀ ਤੁਸੀਂ ਕਹਾਉਂਦੇ ਹੋ, ਅਕਾਲੀ ਦਲ ਉਹ ਆ ਜਿਹਨੇ ਪੂਰੇ ਧਰਮ ਦੀ ਜਦੋਂ ਹੇਠੀ ਹੁੰਦੀ ਦੇਖੀ, ਮਹੰਤਵਾਦ ਤੋਂ, ਮਹੰਤਾਂ ਦੇ ਖਿਲਾਫ ਜਿਹੜੀ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਦਲ ਦੀ ਲਹਿਰ ਜਿਹੜੀ ਆ ਉਹ ਖੜੀ ਹੋਈ, ਜਿਹਦੇ ਚੋਂ ਸ਼੍ਰੋਮਣੀ ਕਮੇਟੀ ਬਣੀ, ਅਕਾਲੀ ਦਲ ਬਣੇ। ਸਭ ਤੋਂ ਵੱਧ ਜ਼ਿੰਮੇਵਾਰੀ ਤਾਂ ਤੁਹਾਡੀ ਆ, ਪਰ ਤੁਹਾਡੇ ਰਾਜ ਦੇ ਵਿੱਚ ਤਾਂ ਬੇਅਦਬੀਆਂ ਹੋ ਗਈਆਂ। ਉਸ ਮੌਕੇ ਚਾਹੀਦਾ ਤੇ ਇਹ ਸੀ ਵੀ ਸਾਰੀ ਵਜ਼ਾਰਤ ਲੈ ਕੇ ਬਰਗਾੜੀ ਜਾ ਕੇ, ਜਿੱਦਣ ਪਾਵਨ ਸਰੂਪ ਜਵਾਹਰ ਕੇ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਰਾਇਆ ਗਿਆ ਸੀ, ਉਦੋਂ ਹੀ ਜਾ ਕੇ ਸੁਖਬੀਰ ਬਾਦਲ ਉੱਥੇ ਬਹਿ ਜਾਂਦਾ ਕਿ ਡੀਜੀਪੀ ਸਾਹਿਬ 15 ਦਿਨ ਦੇ ਵਿੱਚ ਵਿੱਚ ਇਹ ਮਸਲੇ ਦਾ, 5 ਦਿਨ ਦੇ ਵਿੱਚ ਵਿੱਚ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਜੇ ਕਿਤੇ ਖਬਰ ਆ ਜਾਂਦੀ ਕਿ ਫਲਾਣੇ ਥਾਂ ਤੇ ਮੁਕਾਬਲਾ ਹੋਇਆ, ਉੱਥੇ ਜੀ 4 ਜਣੇ ਮਾਰੇ ਗਏ ਮੁਕਾਬਲੇ ਵਿੱਚ, ਤੇ ਉਸ ਥਾਂ ਦੇ ਉੱਤੋਂ ਬਾਅਦ ਵਿੱਚ ਉਹ ਸਰੂਪ ਵੀ ਬਰਾਮਦ ਹੋਇਆ ਜਿਹੜਾ ਬਰਗਾੜੀ, ਜਿਹੜਾ ਬਾਈਬਲ, ਮਾਫ ਕਰਨਾ, ਜਿਹੜਾ ਬੁਰਜ ਜਵਾਹਰ ਕੇ ਤੋਂ ਚੋਰੀ ਕੀਤਾ ਗਿਆ ਸੀ। ਤੇ ਕੌਮ ਨੇ ਕਹਿਣਾ ਸੀਗਾ ਵੀ ਚਾਹੇ ਜੋ ਮਰਜ਼ੀ ਹੋਇਆ ਸੁਖਬੀਰ ਬਾਦਲ ਜਿੰਦਾਬਾਦ। ਪਰ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਨੇ ਉਲਟਾ ਇਸ ਗੱਲ ਵੱਲ, ਜਦੋਂ 1 ਜੂਨ ਤੋਂ ਆਪਾਂ ਜੁਲਾਈ, ਅਗਸਤ, ਸਤੰਬਰ, ਉੱਥੇ ਉਹ ਭਰ ਕੇ ਲਾ ਕੇ ਲਲਕਾਰੇ ਮਾਰਨ ਸਰਸੇ ਵਾਲੇ ਵੀ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਜ਼ਰੂਰਤ ਆ ਤਾਂ ਲੈ ਜਾਓ। ਤੇ ਉਸ ਮਾਹੌਲ ਦੇ ਵਿੱਚ ਜਦੋਂ ਤੁਸੀਂ ਡਟ ਕੇ ਬੇਅਦਬੀ ਕਰਨ ਵਾਲਿਆਂ ਦੀ ਹਮਾਇਤ ਕਰੋ,
ਜਿਹੜਾ ਹੱਕ ਮੰਗ ਰਿਹਾ ਉੱਥੇ ਸਿੱਖ ਬਹਿ ਕੇ ਉਹਨੂੰ ਗੰਦੇ ਪਾਣੀ ਨਾਲ ਉੱਥੇ ਡਾਂਗਾ ਨਾਲ ਕੁੱਟੋ, ਗੋਲੀਆਂ ਚਲਾ ਕੇ ਬੰਦੇ ਮਾਰ ਸਿੱਟੋ ਤੇ ਮੁੜ ਕੇ ਕਹੋ ਇਹ ਕਿ ਜੀ ਸਾਡੇ ਰਾਜ ਵਿੱਚ ਜੇ ਕੁਝ ਹੋ ਵੀ ਗਿਆ ਤਾਂ ਏਡੀ ਕਿੱਡੀ ਗੱਲ ਆ। ਭਾਈ ਉਹਦੇ ਨਾਲ ਅੱਜ ਤੋਂ ਤੁਸੀਂ ਇਹ ਸੋਚੋ ਕਿ ਇੰਨੇ ਸਾਲਾਂ ਬਾਅਦ ਵੀ ਉਹ ਗੱਲ ਤੁਹਾਡਾ ਖਹਿੜਾ ਨਹੀਂ ਛੱਡ ਰਹੀ। ਅੱਜ ਕਹਿ ਰਹੇ ਨਾ ਲੋਕ ਕਿ ਉਦੋਂ ਤਾਂ ਦਿਖੇ ਨਹੀਂ ਜਿੱਦਣ ਬਰਗਾੜੀ ਬਹਿਬਲ ਕਾਂਡ ਵਾਪਰੇ ਸੀ, ਹੁਣ ਬੜਾ ਸੜਕਾਂ ਤੇ ਨਿਕਲੇ ਫਿਰਦੇ ਤੇ ਲੈ ਦੇ ਕੇ ਤੁਹਾਡੇ ਕੋਲੇ ਬੰਦਾ ਲੀਡਰ ਕਿਹੜਾ ਨਿਕਲਦਾ, ਆ ਜਿਹੜਾ ਸੁੱਚਾ ਸਿੰਘ ਲੱਗਾ, ਉਹਦੀਆਂ ਲੋਕ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ। ਸੋ ਕੁੱਲ ਮਿਲਾ ਕੇ ਅੱਜ ਇਸ ਗੱਲ ਨੂੰ ਕਰਨ ਦਾ ਸਬੱਬ ਇਸ ਕਰਕੇ ਬਣਿਆ ਕਿ ਇੱਕ ਕਾਂਗਰਸ ਦਾ ਲੀਡਰ ਆ, ਪ੍ਰਧਾਨ ਵੀ ਰਿਹਾ, ਸ਼ਮਸ਼ੇਰ ਸਿੰਘ ਦੂਲੋਂ, ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀ। ਦੂਲੋਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਰੇ ਸਿਆਸੀ ਦਲਾਂ ਨੇ ਬਣਾਏ ਹੋਏ ਨੇ, ਬੜਾ ਗੰਭੀਰ ਤੇ ਅਹਿਮ ਉਹਦਾ ਸਵਾਲ ਜਵਾਬ ਸੀ। ਉਹ ਕਹਿੰਦਾ ਵੀ ਕਾਂਗਰਸ ਨੇ, ਆਪ ਨੇ, ਅਕਾਲੀਆਂ ਨੇ, ਬੀਜੇਪੀ ਨੇ ਇਸ ਬਾਰਡਰ ਸਟੇਟ ਵਿੱਚ ਜਿਹੜੇ ਹਾਲਾਤ ਬਣਾ ਦਿੱਤੇ ਨੇ, ਲੋਕ ਸਾਤੋਂ ਦੁਖੀ ਨੇ, ਲੋਕ ਸਾਤੋਂ ਨਿਰਾਸ਼ ਨੇ। ਇਸੇ ਕਰਕੇ ਆ ਦੋ ਜਿਹੜੇ ਸਰਬਜੀਤ ਸਿੰਘ, ਸ਼ਹੀਦ ਬੇਅੰਤ ਸਿੰਘ ਦਾ ਪੁੱਤਰ, ਤੇ ਭਾਈ ਅਮਰਤਪਾਲ ਸਿੰਘ ਐਵੇਂ ਨਹੀਂ ਜਿੱਤ ਗਏ। ਕਹਿੰਦਾ ਜੇ ਕਿਤੇ 13 ਦੀਆਂ 13 ਸੀਟਾਂ ਤੇ ਖੜ ਜਾਂਦੇ ਸਭ ਨੇ ਜਿੱਤ ਜਾਣਾ ਸੀ। ਇਹ ਸੋਚੋ ਹੁਣ ਭਾਰਤੀ ਮੁੱਖ ਧਾਰਾ ਨਾਲ ਸਮਰਪਿਤ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹ ਤਾਂ ਐ ਸੋਚ ਰਹੀਆਂ ਨੇ। ਕਹਿੰਦਾ ਜੇਕਰ ਅਗਲੀ ਵਾਰ ਜਿਹੜੀ 1.5 ਸਾਲ ਬਾਅਦ ਇਲੈਕਸ਼ਨ ਆਉਣੀ ਹੈ, ਹੋ ਸਕਦਾ ਕਹਿੰਦਾ ਕਿਤੇ ਇਹੀ ਧਿਰਾਂ ਨਾਲ ਜਿੱਤ ਜਾਣ ਪੰਜਾਬ 'ਚ। ਇਹੀ ਡਰ ਸੁਨੀਲ ਜਾਖੜ ਨੂੰ ਪਿਆ ਹੋਇਆ। ਸੁਨੀਲ ਜਾਖੜ ਨੇ ਕਿਹਾ ਸੀ ਨਾ ਪਿਛਲੇ ਦਿਨੀ ਜਿੱਦਣ ਢੀਂਡਸੇ ਦਾ ਭੋਗ ਸੀ ਵੀ ਅਕਾਲੀ ਲੀਡਰਸ਼ਿਪ ਮਜ਼ਬੂਤ ਹੋ ਜੇ, ਮੋਰਚਾ ਸੰਭਾਲ ਲਵੇ, ਨਹੀਂ ਤਾਂ ਫਿਰ ਇਹਨਾਂ ਦੀ ਵਿਰਾਸਤ ਕੋਈ ਹੋਰ ਸੰਭਾਲ ਸਕਦਾ। ਇਹੀ ਗੱਲ ਹੁਣ ਸੁਨੀਲ ਜਾਖੜ ਤਾਂ ਕਾਂਗਰਸ ਦੇ ਵੱਲੋਂ, ਬੀਜੇਪੀ ਦੇ ਵੱਲੋਂ ਬੋਲਿਆ। ਪਿੱਛੇ ਜੇ ਸੁਖਵਿੰਦਰ ਸੁੱਖੀ ਰੰਧਾਵਾ ਉਹਨੇ ਕਹੀ ਸੀ ਕਿ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਦੀ ਲੋੜ ਹੈ। ਇਹ ਸਾਰੇ ਦੇ ਸਾਰੇ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ। ਤੇ ਅਕਾਲੀ ਲੀਡਰਸ਼ਿਪ ਕੀ ਕਰਨ ਲੱਗੀ ਹੋਈ ਹੈ? ਸਿੱਖ ਜਜ਼ਬਾਤ ਨੂੰ ਫੇਰ ਹੋਰ ਜਲੀਲ ਕਰਨ ਵਾਲੇ ਕੰਮ। ਜੇ 2 ਦਸੰਬਰ ਨੂੰ ਆਪਦੀ ਕਰਤੂਤ ਦੀ ਗਲਤੀ ਮੰਨ ਕੇ ਬੰਦਿਆਂ ਵਾਂਗੂ ਤੁਰਦੇ ਸ਼ਾਇਦ ਕੁਝ ਬਣ ਜਾਂਦਾ ਇਹਨਾਂ ਦਾ, ਪਰ ਸਾਨੂੰ ਇਹਦਾ ਇਹ ਨਹੀਂ ਵੀ ਅਸੀਂ ਚਾਹੁੰਦੇ ਆ ਵੀ ਇਹ ਮਜ਼ਬੂਤ ਹੋਣ। ਜੇ ਤਾਂ ਇਹ ਪੰਥਕ ਸੋਚ ਵਿੱਚੋਂ ਮਜ਼ਬੂਤ ਹੋਣ ਫਿਰ ਤਾਂ ਗੱਲ ਹੋਰ ਆ, ਪਰ ਕਾਂਗਰਸ ਵਾਲੇ, ਬੀਜੇਪੀ ਵਾਲੇ ਜਾਂ ਹੋਰ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਕਿਉਂ ਮਾੜਾ ਬੋਲ ਰਹੇ ਨੇ। ਹੁਣ ਸਮਝ ਲੱਗ ਰਹੀ ਆ ਪਿਛਲੇ 3-4 ਦਿਨ ਤੋਂ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਸੀ ਉਹ ਬੋਲ ਰਹੇ ਸੀਗੇ ਕਿ ਬਿਕਰਮਜੀਤ ਮਜੀਠੀਆ ਨੂੰ ਕਿਉਂ ਗਲਤ ਕੀਤਾ। ਹੁਣ ਸਮਝ ਲੱਗ ਰਹੀ ਆ ਕਿ ਉਹਨਾਂ ਨੂੰ ਤਾਂ ਫਿਕਰ ਪਿਆ ਹੋਇਆ ਕਿ ਕਿਤੇ ਸਮੂਲ ਨਾਸ਼ ਨਾ ਹੋ ਜੇ। ਇਹ ਤਾਂ ਸਿੱਖ ਕੌਮ ਦੇ ਲਈ ਸੇਫਟੀ ਵਾਲਵ ਦਾ ਕੰਮ ਕਰ ਰਹੇ ਆ ਅਕਾਲੀ ਦਲ। ਜਾਣੀ ਕਿ ਭਾਰਤੀ ਨਿਜ਼ਾਮ ਲਈ ਅਕਾਲੀ ਦਲ ਦਾ ਰੋਲ ਕੀ ਹੈ ਕਿ ਜਦੋਂ ਵੀ ਸਿੱਖ ਖਾਲਿਸਤਾਨ ਦੇ ਰਾਹ ਪੈ ਸਕਦੇ ਹੋਣ ਉਦੋਂ ਇਹ ਅਕਾਲੀ ਦਲ ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਹੁੰਦੀ ਹੈ, ਇਹ ਸਾਰੀ ਹਵਾ ਖਾਰਜ ਕਰਨ ਦਾ, ਪ੍ਰੈਸ਼ਰ ਖਾਰਜ ਕਰਨ ਦਾ ਕੰਮ ਕਰ, ਭਾਰਤੀ ਸਟੇਟ ਦਾ ਕੰਮ ਕਰ। ਹੁਣ ਦੱਸੋ ਅਕਾਲੀ ਦਲ ਦੇ ਸਮਰਥਕੋ, ਖਾਲਸੇ ਦੀ ਚੜ੍ਹਦੀ ਕਲਾ ਖਾਲਿਸਤਾਨ 'ਚ ਹੋਣੀ ਹੈ। ਖਾਲਿਸਤਾਨ ਦੀ ਗੱਲ ਕਰਨ ਦਾ ਅਰਥ ਕੀ ਆ ਕਿ ਉਹ ਅਕਾਲੀ ਲੀਡਰਸ਼ਿਪ ਨੂੰ ਕਹਿਣ ਕਿ ਤੁਸੀਂ ਦੱਸੋ ਤੁਹਾਡੇ ਨਾਲ ਕਿਵੇਂ ਨਿਬੇੜੀਏ, ਖਾਲਿਸਤਾਨ ਨਹੀਂ ਮਿਲ ਸਕਦਾ। ਖਾਲਿਸਤਾਨ ਦੇਣਾ ਉਹਨਾਂ ਨੂੰ ਔਖਾ, ਪਰ ਤੁਹਾਡੇ ਆਨੰਦਪੁਰ ਦਾ ਮਤਾ ਮਿਲ ਸਕਦਾ ਜੇਕਰ ਤੁਸੀਂ ਬੰਦੇ ਦੇ ਪੁੱਤ ਬਣੋ। ਪਰ ਤੁਸੀਂ ਤਾਂ ਹਾਲਾਤ ਉਹ ਬਣਾਉਂਦੇ ਹੋ। ਹਾਲਾਤ ਤਾਂ ਇਹ ਬਣਾਉਣ ਦੀ ਲੋੜ ਆ ਜੇਕਰ ਪੰਜਾਬ ਦਾ ਅਕਾਲੀ ਲੀਡਰਸ਼ਿਪ ਨੇ ਭਲਾ ਕਰਨਾ ਹੋਵੇ, ਜਿਹਦੇ ਨਾਲ ਖਾਲਿਸਤਾਨੀ ਧਿਰਾਂ ਮਜ਼ਬੂਤ ਹੋਣ। ਜਿੰਨਾ ਜ਼ਿਆਦਾ ਪੰਥਕ ਜਿਹੜਾ ਏਜੰਡਾ, ਪੰਥਕ ਸੋਚ ਮਜ਼ਬੂਤ ਹੋਊ, ਉਨੀ ਜ਼ਿਆਦਾ ਦਿੱਲੀ ਕਹੂਗੀ ਅਕਾਲੀ ਲੀਡਰਸ਼ਿਪ ਨੂੰ ਕਿ ਤੁਸੀਂ ਸਾਡੇ ਨਾਲ ਨਿਬੇੜ ਲਓ, ਇਹਨਾਂ ਨਾਲ ਨਿਬੇੜਨਾ ਔਖਾ। ਪਰ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਤਾਂ ਅਕਾਲੀ ਲੀਡਰਸ਼ਿਪ ਕਰ ਸਕਦੀ ਹੈ। ਪੁੱਠੀਆਂ ਸਿੱਧੀਆਂ ਉਹ ਹਰਕਤਾਂ ਕਰ ਸਕਦੀ ਆ ਜਿਹਦੇ ਨਾਲ ਉਹ ਮਜ਼ਬੂਤ ਹੋ ਜਾਣ, ਖਾਲਿਸਤਾਨੀ ਧਿਰਾਂ ਮਜ਼ਬੂਤ ਹੁੰਦੀਆਂ ਹੋਣ। ਇਹ ਨਹੀਂ ਅੱਗੇ ਪਿੱਛੇ ਜੇ
ਜਦੋਂ ਬਾਦਲ ਮੁੱਖ ਮੰਤਰੀ ਸੀ ਉਦੋਂ ਕਿਹਾ ਕਰੇ। ਇਹ ਜੀ ਗਰਮ ਖਿਆਲੀ, ਇਹ ਜੀ ਸ਼ਰਾਰਤੀ ਅਨਸਰ, ਜਿਨ੍ਹਾਂ ਨੂੰ ਸਿਆਸਤ ਦਾ ਊੜਾ ਆੜਾ ਨਹੀਂ ਆਉਂਦਾ। ਇੱਕ ਹੁੰਦੀ ਆ ਇਹੋ ਜਿਹੀ ਸਿਆਸਤ ਜਿਹੜੀ ਭਾਰਤੀ ਮੁੱਖ ਧਾਰਾ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕੌਮ ਦਾ ਭਲਾ ਕਰ ਸਕਦੀ। ਚੇਤੇ ਕਰੋ, ਦੁਨੀਆ ਭਰ ਦੇ ਇਤਿਹਾਸ ਤੇ ਹਰ ਥਾਂ ਤੋਂ ਤੁਹਾਨੂੰ ਕੋਈ ਇਹੋ ਜਿਹੀ ਧਿਰ ਮਿਲ ਜੂ ਜਿਹਨੇ ਮਿਲਵਰਤਣ ਤਾਂ ਕੀਤਾ ਹਕੂਮਤ ਨਾਲ ਸਮੇਂ ਦੀ ਨਾਲ, ਪਰ ਆਪਦੀ ਕੌਮ ਦਾ ਪੱਖ ਪੂਰਿਆ। ਜਦੋਂ ਆਪਾਂ ਸਿੱਖ ਇਤਿਹਾਸ ਤੇ ਨਜ਼ਰ ਮਾਰਦੇ ਹਾਂ, ਉੱਥੇ ਤੁਹਾਨੂੰ ਮਿਲਵਰਤਣੀਏ ਸਿੱਖ, ਇੱਕ ਅੱਖਰ ਵਾ ਮਿਲਵਰਤਣੀਏ ਸਿੱਖ, ਉਹ ਸਿੱਖ ਜਿਹੜੇ ਲਾਹੌਰ ਦਰਬਾਰ ਨਾਲ ਜਾਂ ਦਿੱਲੀ ਦਰਬਾਰ ਨਾਲ ਸੂਤ ਰਹਿੰਦੇ ਸੀ, ਪਰ ਪੰਥ ਦਾ, ਕੌਮ ਦਾ ਹਿੱਤ ਜਿਹੜਾ ਸੀ ਉਹ ਸਦਾ ਰੱਖਦੇ ਸੀ। ਅਕਾਲੀ ਲੀਡਰਸ਼ਿਪ, ਖਾਸ ਤੌਰ ਤੇ ਬਾਦਲ ਤੋਂ ਬਾਅਦ ਵਿੱਚ ਜਿਹੜੀ ਲੀਡਰਸ਼ਿਪ ਆਈ, ਇਹਨੇ ਉਲਟ ਕੰਮ ਫੜਿਆ ਹੋਇਆ। ਜਦੋਂ ਵੀ ਇਹ ਮਜ਼ਬੂਤ ਹੁੰਦੇ ਨੇ ਉਦੋਂ ਸਿੱਖੀ ਦੀਆਂ ਜੜਾਂ ਵੱਢਣ ਵਾਲੀਆਂ ਤਾਕਤਾਂ ਨੂੰ ਸ਼ਹਿ ਮਿਲਦੀ ਆ ਤੇ ਉੱਪਰੋਂ ਕਹਿੰਦੇ ਆ ਸਾਨੂੰ ਕੋਈ ਕੁਝ ਕਵੇ ਨਹੀਂ। ਖੈਰ, ਅੱਜ ਵਿਧਾਨ ਸਭਾ ਦੇ ਵਿੱਚ ਇੱਕ ਕਾਂਗਰਸੀ ਵਿਧਾਇਕ ਆ ਜਲੰਧਰ ਉੱਤਰੀ ਤੋਂ, ਬਾਵਾ ਹੈਨਰੀ, ਉਹਨੇ ਕੋਈ ਬਿੱਲ ਲੈ ਕੇ ਆਂਦਾ ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ ਤੇ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਦਿੱਤਾ ਵੀ ਅਗਲੇ ਸੈਸ਼ਨ ਦੇ ਵਿੱਚ ਲੈ ਕੇ ਆਏ। ਇਸ ਬਿੱਲ 'ਚ ਉਹਨੇ ਕਿਹਾ ਵੀ ਪੰਜਾਬ 'ਚ ਸਿਰਫ 2 ਬੱਚੇ ਪੈਦਾ ਕਰਨ ਦਾ ਕਾਨੂੰਨ ਬਣਾ ਦਿਓ। ਜਿਹੜਾ 2 ਤੋਂ ਜ਼ਿਆਦਾ ਬੱਚੇ ਪੈਦਾ ਕਰੇ ਉਹਦੇ ਮਾਪਿਆਂ ਨੂੰ 10 ਲੱਖ ਜੁਰਮਾਨਾ ਲਾਓ ਤੇ ਮਾਪਿਆਂ ਤੋਂ ਵੋਟ ਦਾ ਅਧਿਕਾਰ ਵੀ ਖੋਲੋ। ਹੁਣ ਸਾਡੇ ਤਾਂ, ਅਸੀਂ ਤਾਂ ਪਹਿਲਾਂ ਕੱਲ ਪਰਸੋਂ ਪਿੱਟਦੇ ਹਟੇ ਆ, ਅਜੀਤ ਤੇ ਕਿੱਡੀ ਖਬਰ ਲੱਗੀ ਹੋਈ ਸੀ ਕਿ ਇੱਕ ਤਾਂ ਸਾਡੇ ਬੰਦੇ ਮਾਰੇ ਬੜੇ ਗਏ, ਦੂਜਾ ਕੀ ਹੋਇਆ, ਦੂਜਾ ਇਹ ਕਿ ਸਾਡੇ ਬਾਹਰ ਚਲੇ ਗਏ, ਤੀਜਾ ਕੀ ਹੋਇਆ ਕਿ ਦੂਜਿਆਂ ਸੂਬਿਆਂ ਤੋਂ ਗੈਰ ਸਿੱਖ ਤੇ ਗੈਰ ਪੰਜਾਬੀ ਇੰਨੇ ਜ਼ਿਆਦਾ ਆ ਚੁੱਕੇ ਆ ਕਿ ਸਾਡੀ ਗਿਣਤੀ ਘਟ ਰਹੀ ਆ ਦਿਨੋਂ ਦਿਨ। ਅਸੀਂ ਮਾਈਨੋਰਿਟੀ ਤੋਂ ਵੀ ਹੋਰ ਮਾਈਨੋਰਿਟੀ ਹੋ ਰਹੇ ਹਾਂ। ਕੱਲੇ ਪੰਜਾਬ ਦੇ ਵਿੱਚ ਅਸੀਂ ਮੈਜੋਰਿਟੀ ਸੀ, ਇੱਥੇ ਵੀ ਅਸੀਂ ਮਾਈਨੋਰਿਟੀ ਬਣ ਰਹੇ ਆ। ਇਹ ਅਜੀਤ ਅਖਬਾਰ ਦੀ ਤੱਥਾਂ ਸਮੇਤ ਖਬਰ ਸੀ ਤੇ ਇਹ ਕਹਿੰਦਾ ਜੀ ਹੁਣ ਅਕਾਲ ਤਖਤ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਈ ਕਹਿ ਚੁੱਕੇ ਆ, ਹੋਰ ਕਈ ਸਿੱਖ ਵਿਦਵਾਨ ਕਹਿ ਚੁੱਕੇ ਆ ਕਿ ਵੱਧ ਤੋਂ ਵੱਧ ਸਿੱਖ ਜਿਹੜਾ ਬੱਚੇ ਪੈਦਾ ਕਰੋ, ਤੇ ਇਹ ਇੱਧਰ ਲੈ ਆਏ ਆ ਜੀ ਕਾਨੂੰਨ, ਕਹਿੰਦੇ ਬਣਾਓ ਵੀ 2 ਤੋਂ ਵੱਧ। ਹੁਣ ਇੱਕ ਪਾਸੇ ਤਾਂ ਸਾਰੇ, ਇੱਕ ਪਾਸੇ ਭਾਰਤ ਦੇ ਵਿੱਚ ਆਬਾਦੀ ਇੰਨੀ ਵੱਧ ਚੁੱਕੀ ਆ ਵੀ ਜਿਹੜੀਆਂ ਸਟੇਟਾਂ ਨੇ, ਜਿਹੜੇ ਸੂਬਿਆਂ ਨੇ ਆਬਾਦੀ ਘਟਾਈ ਆ, 2 ਹਮ 2 ਹਮਾਰੇ 2 ਕਹਿ ਕੇ, ਉਹਨਾਂ ਦੇ ਉੱਤੇ ਵਿਪਤਾ ਪਈ ਹੋਈ ਆ। ਪਿਛਲੇ ਦਿਨੀ ਆਪਾਂ ਚਰਚਾ ਕੀਤੀ ਸੀ ਇਸੇ ਚੈਨਲ ਤੇ, ਇਸੇ ਪ੍ਰੋਗਰਾਮ 'ਚ, ਕਿ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਸੀਂ ਜਿਹੜਾ ਘੱਟ ਬੱਚੇ ਘੱਟ ਕੀਤੀ ਆ, ਇਹ ਆਬਾਦੀ ਘਟਾਈ ਆ ਤੇ ਤੁਹਾਨੂੰ ਆਹ ਲੋਸ, ਉਹ ਤਾਂ ਜਿਨ੍ਹਾਂ ਨੇ ਵਧਾਈ ਆ ਉਹਨਾਂ ਨੂੰ ਫਾਇਦਾ ਹੋ ਗਿਆ। ਤੇ ਇੱਧਰ ਸਾਡਾ ਜਿਹੜਾ ਅੱਗੇ ਹੀ ਪਹਿਲਾਂ ਬਹੁਤ ਘਾਟਾ ਹੋਇਆ, ਸਾਡੀ ਕੌਮ ਨੂੰ ਮਾਰਨ ਵਾਲਾ ਇਹ ਏਜੰਡਾ ਇੱਕ ਹੋਰ ਲੈ ਆਂਦਾ ਗਿਆ, ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਚਰਚਾ ਕਰਨੀ ਚਾਹੀਦੀ ਆ, ਚਿੰਤਾ ਕਰਨੀ ਚਾਹੀਦੀ ਹੈ। ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਅਕਾਲ ਤਖਤ ਸਾਹਿਬ ਤੇ ਆਪਦੀ ਭੁੱਲ ਬਖਸ਼ਾਉਣ ਆਇਆ ਸੀ ਕਿ ਗੁਰਿੰਦਰ ਢਿੱਲੋਂ ਜਿਹੜਾ ਡੇਰਾ ਬਿਆਸ ਦਾ ਮੁਖੀ ਹੈ, ਉਹਦੇ ਨਾਲ ਮਾਣ ਤਾਣ ਦਿੱਤਾ, ਉਹਦੇ ਨਾਲ ਮੇਲ ਮੁਲਾਕਾਤ ਕੀਤੀ, ਉਹਦਾ ਬੜਾ ਲੋਕਾਂ 'ਚ ਚਰਚਾ ਸੀ। ਪਰ ਉਹ ਵੀ ਗੱਲ ਹੈ ਵੀ ਅਕਸਰ ਹੀ ਇਹ ਜਿਹੜਾ ਡੇਰਾ ਮੁਖੀ ਹੈ, ਇੱਕ ਪਾਸੇ ਤਾਂ ਡੇਰਾ ਚਲਾ ਰਿਹਾ, ਦੂਜੇ ਪਾਸੇ ਇਹ ਦਰਬਾਰ ਸਾਹਿਬ ਅਕਸਰ ਮੱਥਾ ਟੇਕਣ ਆ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ, ਪੰਜ ਸਿੰਘ ਸਾਹਿਬਾਨ ਨੂੰ ਇਹਦੇ ਨਾਲ ਬਹਿ ਕੇ ਨਿਬੇੜ ਲੈਣੀ ਚਾਹੀਦੀ ਆ ਡੇਰਾ ਮੁਖੀ ਨਾਲ, ਕਿ ਜਾਂ ਤਾਂ ਸੰਪੂਰਨ ਤੌਰ ਤੇ ਸਿੱਖੀ ਨੂੰ ਸਮਰਪਿਤ ਹੋ ਜਾ ਤੇ ਸਿੱਖ ਕੌਮ ਦੇ ਵਿੱਚ ਆ ਕੇ ਆਪਦਾ ਜਿਹੜਾ ਜੀਵਨ ਆ ਨਿਰਵਾਹ ਕਰ। ਆਹ ਜਿਹੜਾ ਤਰੀਕਾ ਅਪਣਾਇਆ ਹੋਇਆ ਕਿ ਵਿੱਚੇ ਹੀ ਡੇਰਾਵਾਦ ਤੇ ਵਿੱਚੇ ਹੀ ਇਧਰ ਸਿੱਖਾਂ ਨੂੰ ਭਰਮਾਈ ਜਾਣਾ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵਾਲਾ ਕੋਈ ਸ਼ਖਸ ਕਿਸੇ ਕਮੇਟੀ ਦੇ ਪ੍ਰਧਾਨ ਨੂੰ ਜਾਂ ਕਿਸੇ ਅਹਿਮ ਸਿੱਖ ਨੂੰ ਮਿਲਦਾ ਤਾਂ ਉਦੋਂ ਬੜਾ ਅਜੀਬ ਲੱਗਦਾ ਵੀ ਉਹਦਾ ਵਿਰੋਧ ਕਰੀਏ ਕਿ ਨਾ ਕਰੀਏ, ਕਿਉਂਕਿ ਉਹ ਡਬਲ ਜੀ ਗੇਮ ਹੋ ਜਾਂਦੀ ਹੈ। ਤੇ ਇੱਥੇ ਇਹ ਵੀ ਆ, ਜੇਕਰ ਤਾਂ ਉਹ ਸੁਖਬੀਰ ਬਾਦਲ ਨੂੰ ਮਿਲੇ ਫੇਰ ਵਧੀਆ ਗੱਲ ਆ, ਤੇ ਜੇ ਉਹ ਮਿਲੇ ਗਿਆਨੀ ਹਰਪ੍ਰੀਤ ਸਿੰਘ ਨੂੰ
ਜਾਂ ਜਗਦੀਸ਼ ਸਿੰਘ ਝੀਂਡੇ ਨੂੰ ਫਿਰ ਮਾੜੀ ਗੱਲ ਆ। ਇਹ ਵੀ ਅਜੀਬ ਜਿਹਾ ਕੰਮ। ਸੋ ਮੋਟੇ ਤੌਰ ਦੇ ਉੱਤੇ ਜਿਵੇਂ ਇੱਕ ਚਰਚਾ ਛੜੀ ਰਹਿੰਦੀ ਹੈ ਕਿ ਜੀ ਡਾਕਟਰ ਅੰਬੇਦਕਰ ਨੇ ਤਾਂ ਕਰੋੜਾਂ ਦਲਿਤਾਂ ਸਮੇਤ ਸਿੰਘ ਸੱਜ ਜਾਣਾ ਸੀ, ਸਾਡੀ ਕੌਮ ਤੋਂ ਹੀ ਗਲਤੀ ਹੋ ਗਈ। ਕੱਲ ਕਲਾ ਨੂੰ ਇਹ ਨਾ ਕੋਈ ਗੱਲ ਚੱਲ ਪਵੇ ਜੀ ਉਹ ਤਾਂ ਬਾਰ-ਬਾਰ ਡੇਰਾ ਬਿਆਸ ਦਾ ਮੁਖੀ ਦਰਬਾਰ ਸਾਹਿਬ ਜਾਂਦਾ ਰਿਹਾ, ਸਿੱਖਾਂ ਤੋਂ ਹੀ ਨਹੀਂ ਸਾਂਭ ਹੋਏ। ਸੋ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ। ਵੈਸੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਕੁਝ ਕੀਤਾ ਜਾਂਦਾ ਆਪਾਂ ਨੂੰ ਪਤਾ ਹੀ ਆ, ਪਰ ਕਈ ਵਾਰ ਜਿਵੇਂ ਕਹਿੰਦੇ ਹੁੰਦੇ ਆ ਖਰਾਬ ਤੋਂ ਖਰਾਬ ਘੜੀ ਵੀ ਕਦੇ ਸਹੀ ਟਾਈਮ ਦੇ ਜਾਂਦੀ ਹੁੰਦੀ ਆ। ਅੱਜ ਇੱਕ ਹੋਰ ਇਹੋ ਜਿਹਾ ਕੰਮ ਐਡਵੋਕੇਟ ਧਾਮੀ ਨੇ ਕੀਤਾ। ਜਦੋਂ ਕੋਈ ਗੱਲ ਉਹ ਚੰਗੀ ਕਰਦੇ ਆ ਤਾਂ ਸਾਨੂੰ ਮੁਬਾਰਕਬਾਦ ਵੀ ਦੇਣੀ ਚਾਹੀਦੀ ਆ, ਵੈਲਕਮ ਵੀ ਕਰਨਾ ਚਾਹੀਦਾ। ਜੂਨ 1984 ਦੇ ਘੱਲੂ ਘਾਰੇ ਦੇ ਜਿਹੜੇ ਉਸ ਮੌਕੇ ਦੇ ਸਾਰੇ ਫੋਟੋਗ੍ਰਾਫ ਚਿੱਤਰ ਇਕੱਠੇ ਕਰਕੇ ਕਿਤਾਬ ਛਾਪੀ ਆ ਸ਼੍ਰੋਮਣੀ ਕਮੇਟੀ ਨੇ, ਜਿਹਦੇ ਚ ਉਸ ਮੌਕੇ ਦੇ ਜ਼ੁਲਮਾਂ ਨੂੰ ਉਜਾਗਰ ਕੀਤਾ ਗਿਆ। ਜੋ ਪ੍ਰੈਸ ਨੋਟ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਉਹਦੇ ਅਨੁਸਾਰ ਜੂਨ 1984 ਵਿੱਚ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਫੌਜੀ ਹਮਲੇ ਸਮੇਂ ਸਿੱਖਾਂ ਦੇ ਹੋਏ ਭਾਰੀ ਨੁਕਸਾਨ ਨੂੰ ਬਿਆਨ ਕਰਦੀਆਂ ਤਸਵੀਰਾਂ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੱਡ ਆਕਾਰੀ ਕਿਤਾਬ ਦੇ ਰੂਪ ਚ ਜਾਰੀ ਕੀਤਾ ਹੈ। ਇਸ ਮੌਕੇ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਦਾ ਇਹ ਘੱਲੂ ਘਾਰਾ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਹੈ। ਉਹਨਾਂ ਕਿਹਾ ਕਿ ਕਿ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਗੁਰਧਾਮਾਂ ਉੱਤੇ ਫੌਜੀ ਹਮਲਾ ਕਰਕੇ ਸਿੱਖ ਮਨਾਂ ਨੂੰ ਅਜਿਹਾ ਜ਼ਖਮ ਦਿੱਤਾ ਜੋ ਨਾ ਭਰਨਯੋਗ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਖਜ਼ਾਨੇ ਨੂੰ ਸਾਂਭੀ ਬੈਠੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਕੀਮਤੀ ਦਸਤਾਵੇਜ਼ ਤੇ ਇਤਿਹਾਸਕ ਵਸਤੂਆਂ ਨੂੰ ਵੱਡਾ ਨੁਕਸਾਨ ਪਹੁੰਚਾਇਆ। ਐਡਵੋਕੇਟ ਧਾਮੀ ਨੇ ਕਿਹਾ ਕਿ ਹਮਲੇ ਤੋਂ ਕਈ ਦਿਨ ਬਾਅਦ ਤੱਕ ਸਰਕਾਰ ਨੇ ਕਰਫਿਊ ਲਗਾ ਕੇ ਸੰਗਤਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਰੋਕੀ ਰੱਖਿਆ ਤਾਂ ਜੋ ਸਰਕਾਰ ਵੱਲੋਂ ਜ਼ੁਲਮਾਂ ਦੇ ਨਿਸ਼ਾਨ ਮਿਟਾਏ ਜਾ ਸਕਣ। ਸਰਕਾਰ ਦੇ ਇਹਨਾਂ ਜ਼ੁਲਮਾਂ ਦੀਆਂ ਕੁਝ ਤਸਵੀਰਾਂ ਫੋਟੋਗ੍ਰਾਫਰ ਸਰਦਾਰ ਸਤਪਾਲ ਸਿੰਘ ਦਾਨਿਸ਼ ਨੇ ਸਾਂਭੀਆਂ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਸਚਿੱਤਰ ਪੁਸਤਕ ਦੇ ਰੂਪ ਵਿੱਚ ਤਿਆਰ ਕਰਕੇ ਅੱਜ ਜਾਰੀ ਕੀਤਾ ਹੈ। ਇਸ ਵਿੱਚ ਦਰਜ ਤਸਵੀਰਾਂ ਸਮੇਂ ਦੇ ਹਾਲਾਤ ਅਤੇ ਸਰਕਾਰ ਵੱਲੋਂ ਵਹਿਸ਼ੀਆਨਾ ਜ਼ੁਲਮਾਂ ਨੂੰ ਦਰਸਾਉਂਦੀਆਂ ਨੇ। ਉਹਨਾਂ ਕਿਹਾ ਇਹ ਕਿਤਾਬ ਸ਼੍ਰੋਮਣੀ ਕਮੇਟੀ ਦਫ਼ਤਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਤੇ ਸਿੱਖ ਅਜਾਇਬ ਘਰ ਵਿੱਚ ਰੱਖੀ ਜਾਵੇਗੀ ਤਾਂ ਜੋ ਸੰਗਤਾਂ ਸਰਕਾਰ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮ ਤੋਂ ਜਾਣੂ ਹੋ ਸਕਣ। ਇਸ ਤੋਂ ਇਲਾਵਾ ਇਸ ਦਾ ਡਿਜੀਟਾਈਜੇਸ਼ਨ ਕਰਕੇ ਵੱਖ-ਵੱਖ ਮਾਧਿਅਮਾਂ ਰਾਹੀਂ ਸੰਗਤਾਂ ਤੱਕ ਪਹੁੰਚਾਇਆ ਜਾਵੇਗਾ। ਕਿਤਾਬ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤਰੰਗ ਕਮੇਟੀ ਸਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖਾਲਸਾ, ਮੈਂਬਰ ਰਜਿੰਦਰ ਸਿੰਘ ਮਹਿਤਾ, ਸਰਜੀਤ ਸਿੰਘ ਭਿੱਟੇਵਿੰਡ, ਅਜੈਬ ਸਿੰਘ ਅਭਿਆਸੀ, ਅਮਰਤਪਾਲ ਸਿੰਘ ਕਲਾਰ, ਸਤਵੀਰ ਸਿੰਘ ਧਾਮੀ, ਸ਼ਾਹਬਾਜ ਸਿੰਘ, ਹਰਭਜਨ ਸਿੰਘ ਵਖਤਾ, ਭਗਵੰਤ ਸਿੰਘ ਧੰਗੇੜਾ, ਨਿਸ਼ਾਨ ਸਿੰਘ, ਜੋਗੇਸ਼ਵਰ ਸਿੰਘ, ਜਤਿੰਦਰਪਾਲ ਸਿੰਘ ਤੇ ਮੈਨੇਜਰ ਇਕਬਾਲ ਸਿੰਘ ਮੁਖੀ ਸ਼ਾਮਲ ਸਨ। ਯਾਨੀ ਕਿ ਜਿਸ ਅਕਾਲ ਤਖਤ ਸਾਹਿਬ ਤੇ ਹਮਲਾ ਮੇਨ ਕੀਤਾ ਗਿਆ ਉਹਦੇ ਜਥੇਦਾਰ ਜਿਹੜੇ ਮੌਜੂਦਾ ਯਾਨੀ ਕੁਲਦੀਪ ਸਿੰਘ ਗੜਗੱਜ, ਜਿਹਨੂੰ ਬਾਦਲਕਿਆਂ ਨੇ ਜਥੇਦਾਰ ਲਾਇਆ ਤੇ ਜਿਹਦੇ ਵੱਲੋਂ ਹੁਕਮ ਆਉਣ ਤੇ ਜਥੇਦਾਰਾਂ ਨੂੰ ਫਾਰਗ ਕੀਤਾ ਸੀਗਾ ਧਾਮੀ ਸਾਹਿਬ ਨੇ, ਅੱਜ ਉਹ ਗੜਗੱਜ ਸਾਹਿਬ ਨੂੰ ਇਸ ਮੌਕੇ ਬਾਹਰ ਰੱਖਿਆ ਗਿਆ। ਇਹ ਗੱਲ ਤਾਂ ਬੜੀ ਚੰਗੀ ਕੀਤੀ ਆ ਕਿ ਤੁਸੀਂ ਕਿਤਾਬ ਛਾਪੀ। ਸਤਪਾਲ ਦਾਨਿਸ਼ ਸਾਡਾ ਵੀ ਮਿੱਤਰ ਆ, ਅਕਸਰ ਜਾਈਦਾ। ਬਹੁਤ ਹੀ ਇਤਿਹਾਸਕ ਸੰਤ ਭਿੰਡਰਾਂ ਵਾਲਿਆਂ ਦੀਆਂ ਜਾਂ ਜੂਨ 84 ਵੇਲੇ ਦੀਆਂ ਉਹਦੇ ਕੋਲ ਬਹੁਤ ਬੇਸ਼ਕੀਮਤੀ ਵਾਕਿਆ ਹੀ ਅਹਿਮ ਉਹ ਸੀਗੀਆਂ ਫੋਟੋਆਂ, ਤੇ ਉਹ ਫੋਟੋਆਂ ਦਾ ਮੁੱਲ ਜਿਹੜਾ ਸੀਗਾ ਉਹ ਦੇ ਕੇ ਬਹੁਤ ਸਾਰੇ ਸਿੱਖ ਜਾਂ ਕਈ ਹੋਰ ਲੋਕ ਲੈ ਕੇ ਜਾਂਦੇ ਰਹੇ। ਚੰਗੀ ਗੱਲ ਆ ਜੇ ਇਹ ਸਾਰਾ ਇਕੱਠਾ ਇੱਕ ਕਿਤਾਬ ਦੇ ਰੂਪ ਚ ਛਪ ਗਿਆ, ਇਹਦੇ ਲਈ ਮੁਬਾਰਕਬਾਦ। ਪਰ ਆਪਾਂ ਨੂੰ ਪਤਾ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਉਣਾ ਹੋਵੇ ਜਾਂ ਨਵਿਆਂ ਨੂੰ ਲਾਉਣਾ ਹੋਵੇ, ਉਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਈ ਕਸਰ ਨਹੀਂ ਛੱਡਦੇ। ਪਰ ਇਹੀ ਪ੍ਰਧਾਨ ਧਾਮੀ ਸਾਹਿਬ
ਬਾਬੇ ਧੁੰਮੇ ਤੇ ਹੋਰਨਾਂ ਦੇ ਨਾਲ ਵੀ ਸੰਪਰਕ ਪੂਰਾ ਰੱਖਦੇ ਆ। ਇਹੀ ਕਹਿੰਦੇ ਨੇ ਕਿ ਆਪਾਂ ਸੇਵਾ ਨਿਯਮ ਬਣਾਵਾਂਗੇ। ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਦਲਕਿਆਂ ਵੱਲੋਂ ਥਾਪੇ ਹੋਏ ਜਥੇਦਾਰ ਨੇ। ਬਹੁਤ ਸਾਰੇ ਕਾਰਨ, ਬਹੁਤ ਸਾਰੇ ਇਤਰਾਜ਼ ਸੰਗਤਾਂ ਦੇ ਹੈਗੇ ਤੇ ਜਾਇਜ਼ ਨੇ, ਪਰ ਇਹ ਗੱਲ ਵੀ, ਇਹ ਨੁਕਤਾ ਵੀ ਬੜਾ ਅਜੀਬ ਆ ਕਿ ਧਾਮੀ ਸਾਹਿਬ ਨੇ ਹੀ ਪਹਿਲਾਂ ਜਥੇਦਾਰ ਲਾਹੇ ਤੇ ਐਗਜ਼ੈਕਟਿਵ ਨੇ, ਜਥੇਦਾਰ ਨਵੀਂ ਨੇ ਜਿਹੜੇ ਲਾਏ, ਉਹਦੇ ਪ੍ਰਧਾਨ ਇਹੀ ਨੇ। ਪਰ ਇਹ ਪਹਿਲੇ ਦਿਨ ਤੋਂ ਹੀ ਦਿਖਾ ਰਹੇ ਆ ਕਿ ਮੈਂ ਗੜਗੱਜ ਨੂੰ ਜਥੇਦਾਰ ਨਹੀਂ ਮੰਨਦਾ। ਤੇ ਹੁਣ ਜਦੋਂ ਕਈਆਂ ਨੂੰ ਸੱਦਿਆ ਜਾਂਦਾ ਕਿਸੇ ਮਾਮਲੇ 'ਚ, ਜਿਵੇਂ ਚੀਫ ਖਾਲਸਾ ਦੀਵਾਨ ਦਾ ਇੱਕ ਮਾਮਲਾ, ਸਿੱਖਾਂ ਦੀ ਸ਼੍ਰੋਮਣੀ ਕਮੇਟੀ ਨਾਲੋਂ ਵੀ ਪੁਰਾਣੀ ਸੰਸਥਾ, ਉਹਦੇ ਖਿਲਾਫ ਸ਼ਿਕਾਇਤਾਂ ਆਈਆਂ ਤੇ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਪੁਰਾਣੀ ਸੰਸਥਾ ਹੋਵੇ, ਉਹਦੇ ਵਿੱਚ ਤਰੁੱਟੀਆਂ ਹੋਣ ਤੇ ਬਹੁਤੇ ਮੈਂਬਰਾਂ ਬਾਰੇ ਇਹ ਇਤਰਾਜ਼ ਹੋਵੇ ਕਿ ਨਾ ਉਹ ਅੰਮ੍ਰਿਤਧਾਰੀ ਨੇ ਤੇ ਨਾ ਹੀ ਉਹ ਮਰਿਆਦਾ 'ਚ ਪਰਪੱਕ ਨੇ, ਤਾਂ ਸੁਭਾਵਕ ਹੈ ਕਿ ਉੱਥੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਕੋਈ ਜਥੇਦਾਰ ਹੋਊਗਾ ਉਹ ਸੰਮਣ ਕਰੇਗਾ। ਤੇ ਇਸ ਮਾਹੌਲ ਦੇ ਵਿੱਚ ਜੇਕਰ ਉੱਥੇ ਉਹ ਜਾਣ ਨਾ, ਇਤਰਾਜ਼ ਕਰਨ, ਕਹਿਣ ਜੀ ਅਸੀਂ ਤਾਂ ਜਥੇਦਾਰ ਨਹੀਂ ਮੰਨਦੇ, ਅਸੀਂ ਤਾਂ ਜੀ ਜਦੋਂ ਧਾਮੀ ਸਾਹਿਬ ਨਹੀਂ ਮੰਨਦੇ, ਜਦੋਂ ਧੁੰਮਾ ਸਾਹਿਬ ਨਹੀਂ ਮੰਨਦੇ, ਤੇ ਫਿਰ ਇਸ ਤਰੀਕੇ ਨਾਲ ਅਸੀਂ ਆਪਣੀਆਂ ਹੀ ਸੰਸਥਾਵਾਂ ਦਾ ਕਿਸ ਤਰੀਕੇ ਨਾਲ ਮਜ਼ਾਕ ਬਣਾ ਰਹੇ। ਸੋ ਇਸ ਗੱਲ ਦੇ ਉੱਤੇ ਇਸ ਕਰਕੇ ਚਰਚਾ ਛਿੜਨੀ ਜ਼ਰੂਰੀ ਆ ਕਿ ਜਿਹੜੇ ਲੋਕ ਦੂਰ ਨੇ, ਜਿਨ੍ਹਾਂ ਦਾ ਇਤਰਾਜ਼ ਬਣਦਾ, ਉਹਨਾਂ ਨੇ ਤਾਂ ਧਾਮੀ ਸਾਹਿਬ ਤੁਹਾਡੇ ਤੇ ਇਤਰਾਜ਼ ਕਰਨੇ ਸੀਗੇ ਕਿ ਤੁਸੀਂ ਜਥੇਦਾਰ ਕਿਵੇਂ ਲਾਹੇ, ਤੇ ਤੁਸੀਂ ਜਿਹੜੇ ਬਾਦਲਕਿਆਂ ਦੇ ਕਹਿਣ ਤੇ ਲਾ ਸਕਦੇ ਹੋ, ਉਦੋਂ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਇਆ। ਤੇ ਜਦੋਂ ਹੁਣ ਜਿਹੜੇ ਲਾਏ ਨੇ ਬਾਦਲਕਿਆਂ ਦੇ, ਪਰ ਉਹਨਾਂ ਦਾ ਵੀ ਝੱਲੋ ਨਾ ਤੁਸੀਂ ਹੁਣ। ਤੇ ਕੁਲਦੀਪ ਸਿੰਘ ਗੜਗੱਜ, ਜਿਹੜੀ ਵੀ ਕੋਈ ਗੜਬੜ, ਜਿਹੜੀ ਵੀ ਕੋਈ ਗਲਤੀ, ਉਹਦੇ ਤੇ ਸੰਗਤ ਦਾ ਇਤਰਾਜ਼ ਬਣਦਾ ਪ੍ਰਬੰਧਕੀ ਤੌਰ ਦੇ ਉੱਤੇ, ਕਿਉਂਕਿ ਅਕਾਲ ਤਖਤ ਸਾਹਿਬ ਕੋਲ ਤਾਂ ਕੋਈ ਸਿਸਟਮ ਹੈ ਨਹੀਂ, ਪ੍ਰਬੰਧਕੀ ਕਾਰਜ ਤਾਂ ਸਾਰੇ ਸ਼੍ਰੋਮਣੀ ਕਮੇਟੀ ਕੋਲ। ਤੇ ਅੱਜ ਕੁਲਦੀਪ ਸਿੰਘ ਗੜਗੱਜ ਨੂੰ ਪੂਰਨ ਤੌਰ ਤੇ ਇਹ ਸਾਫ਼ ਮਹਿਸੂਸ ਕੀਤਾ ਜਾ ਰਿਹਾ ਕਿ ਧਾਮੀ ਸਾਹਿਬ ਇਗਨੋਰ ਕਰ ਰਹੇ ਆ, ਉਹਨੂੰ ਅੱਖੋਂ ਪਰੋਖੇ ਕਰ ਰਹੇ ਨੇ। ਤੇ ਗੜਗੱਜ ਵੀ ਉਸੇ ਧਾਮੀ ਸਾਹਿਬ ਵਾਂਗੂ ਹੀ ਬਾਦਲਕਿਆਂ ਦਾ ਲਾਇਆ ਹੋਇਆ, ਤੇ ਧਾਮੀ ਸਾਹਿਬ ਵੀ ਬਾਦਲਕਿਆਂ ਦੇ ਲਾਏ ਹੋਏ ਨੇ। ਇਹ ਸੰਗਤ ਕਿਹੜੇ ਖੂਹ 'ਚ ਡਿੱਗੇ ਜੀ? ਇਹ ਕਿਹੋ ਜਿਹਾ ਮਜ਼ਾਕ ਬਣਾਇਆ ਪਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਬਾਦਲਕਿਆਂ ਦੀਆਂ ਇਹੋ ਜਿਹੀਆਂ ਗੜਬੜਾਂ ਦੇ ਕਰਕੇ ਪੰਥ ਦੇ, ਸੰਗਤ ਦੇ ਹੱਥੋਂ ਨਿਕਲ ਗਏ ਤੇ ਅੱਜ ਆਪਾਂ ਪਿੱਟਦੇ ਹਾਂ ਕਿ ਉੱਥੇ ਜੀ RSS ਦੀ ਚੱਲਦੀ। ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਸਾਹਿਬ ਦਾ ਜੋ ਹਾਲ ਇਹਨਾਂ ਨੇ ਕਰ ਦਿੱਤਾ ਹੈ ਬਾਦਲਕਿਆਂ ਨੇ, ਉਹ ਆਪਣੇ ਸਾਹਮਣੇ। ਸੋ ਕੁੱਲ ਮਿਲਾ ਕੇ ਕੰਮ ਜਿਹੜਾ ਦਿਨੋਂ ਦਿਨ ਖਰਾਬ ਹੀ ਹੁੰਦਾ ਜਾਂਦਾ। ਜੀ ਤੋਂ ਵੀ ਜਦੋਂ ਵੀ ਵਕਤ ਮਿਲਦਾ, ਜਿਵੇਂ ਕੋਈ ਪਿਓ ਹੋਵੇ ਤੇ 7 ਉਹਦੇ ਮੁੰਡੇ ਹੋਣ, ਪਹਿਲਾ ਮੁੰਡਾ ਆਇਆ, ਉਹਨੇ ਲੱਤ ਤੋੜਤੀ ਪਿਓ ਦੀ, ਤੇ ਉਹਦੇ ਕੋਲੇ ਆਪਦਾ ਕਾਰਨ ਸੀਗਾ ਕਿ ਮੈਂ ਕੀ ਕਰਾਂ, ਮੇਰੇ ਐ ਉਹ, ਦੂਜੇ ਨੇ ਦੂਜੀ, ਤੀਜੇ ਨੇ ਤੀਜੀ, ਪਿਓ ਨੂੰ 7 ਮੁੰਡਿਆਂ ਨੇ ਕਤਲ ਕਰਨ ਤੇ ਕਰ ਲੈ ਗਏ, ਜ਼ਖਮੀ ਕਰਤਾ ਪੂਰਾ। ਪਰ ਹਰੇਕ ਕੋਲੇ ਇਹ ਆ ਕਿ ਮੈਂ ਕੀ ਕਰਾਂ, ਮੈਂ ਬਾਹ ਥੋੜੀ ਤੋੜੀ ਆ, ਬਾਹ ਤਾਂ ਉਹਨੇ ਤੋੜੀ ਆ, ਮੈਂ ਤਾਂ ਕੱਲੀ ਲੱਤ ਤੋੜੀ ਆ। ਇਉਂ ਹੀ ਇਸ ਮੌਕੇ ਖਾਲਸਾ ਪੰਥ ਜੇ ਇੱਕ ਸਰੀਰ ਆ, ਤਾਂ ਹਰੇਕ ਧਿਰ ਆਪੋ ਆਪਣੇ ਢੰਗ ਤਰੀਕੇ ਨਾਲ ਇੱਕ ਇੱਕ ਅੰਗ ਭੰਗ ਕਰ ਰਹੀ ਆ, ਤੇ ਨਾਲੇ ਕਹਿ ਰਹੀ ਆ ਮੈਂ ਤਾਂ ਨਹੀਂ ਕੁਛ ਕੀਤਾ, ਉਹ ਤਾਂ ਫਲਾਣੇ, ਦੇਖੋ ਫਲਾਣੇ ਨੇ ਸਿਰ 'ਚ ਮਾਰੀ ਆ, ਮੈਂ ਤਾਂ ਅੱਖ ਹੀ ਭੰਨੀ। ਆਹ ਕੰਮ ਜਦੋਂ ਕਿਸੇ ਕੌਮ ਦੇ ਵਿੱਚ ਚੱਲ ਰਿਹਾ ਹੋਵੇ ਤੇ ਉੱਥੇ ਆਪਾਂ ਕੀ ਕਹੀਏ ਤੇ ਕੀ ਨਾ ਕਹੀਏ। ਬਹੁਤ ਹਾਲਾਤ ਜਿਹੜੇ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ। ਪੰਥ ਦੁਖੀ ਤਾਕਤਾਂ ਨੂੰ ਪੂਰੀ ਖੁੱਲ੍ਹ ਵਾ, ਤੇ ਇਸ ਮਾਹੌਲ ਦੇ ਵਿੱਚ ਜਿਹੜੀਆਂ ਧਿਰਾਂ ਸਾਡਾ ਧਰਮ ਦਾ, ਸਾਡੇ ਕੌਮ ਦਾ ਸੱਤਿਆਨਾਸ਼ ਕਰਨੀਆਂ ਚਾਹੁੰਦੀਆਂ, ਉਹਨਾਂ ਨੂੰ ਪੂਰੀ ਖੁੱਲ੍ਹ ਆ। ਜਦੋਂ ਅਗਲੇ ਕਹਿੰਦੇ ਆ ਸਿੱਖ ਹਿੰਦੂ ਆ, ਜਦੋਂ ਅਗਲੇ ਕਹਿੰਦੇ ਆ ਸਿੱਖ ਕੇਸਾਧਾਰੀ ਹਿੰਦੂ ਆ, ਉਦੋਂ ਫਿਰ ਸਾਡੇ ਵਿੱਚੋਂ ਹੀ ਬਹੁਤ ਸਾਰੇ ਟਾਊਟ ਟੈਪ ਬੰਦੇ ਉੱਠ ਕੇ ਖੜੇ ਹੋ ਜਾਂਦੇ ਆ, ਜੀ ਹਮ ਹਿੰਦੂ ਹੈ। ਆ ਇੱਕ ਪੰਥ ਪ੍ਰਕਾਸ਼ ਦੀ ਗਵਾਹੀ ਆ। ਨਾਦਰ ਸ਼ਾਹ ਨੂੰ ਜਦੋਂ ਸਿੱਖਾਂ ਨੇ ਅਕਲ ਦਿੱਤੀ, ਉਹ ਲਾਹੌਰ ਪਹੁੰਚਿਆ ਤਾਂ ਸੂਬੇਦਾਰ ਨੂੰ ਕਹਿੰਦਾ ਵੀ ਇਹ ਸਿੱਖ ਸਭ ਤੋਂ ਵੱਧ ਖਿੱਚਦੇ ਕਦੋਂ ਆ? ਕਹਿੰਦਾ ਜਦੋਂ ਇਹਨਾਂ ਨੂੰ ਹਿੰਦੂ ਕਹੋ। ਹਿੰਦੂ ਕਹੇ ਤੇ ਖਿੱਚਤ ਵਧੇਰਾ, ਸਭ ਤੋਂ ਵੱਧ ਉਦੋਂ ਖਿੱਚਦੇ। ਮੈਂ ਪੰਥ ਪ੍ਰਕਾਸ਼ ਵਾਲੀ ਉਹ ਪੜ੍ਹ ਰਿਹਾ ਸੀਗਾ। ਤੇ ਉਵੇਂ ਹੀ ਇਸ ਮੌਕੇ ਸਾਡੀ ਕੌਮ ਦੇ ਅੰਦਰ ਨਿਰਾਸ਼ਾ, ਬੇਬਸੀ, ਲਾਚਾਰੀ,
ਤੇ ਹੋਰ ਇਹੋ ਜਿਹੀਆਂ ਅਲਾਮਤਾਂ ਦਾ ਘੇਰਾ ਵੱਧ ਰਿਹਾ, ਜਿਹਦੇ ਵਿੱਚ ਸਾਡਾ ਹਿੰਦੂਕਰਨ ਕਰਨਾ ਸੌਖਾ ਹੋਇਆ ਹੋਵੇ। ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ, ਉਹਨਾਂ ਸਾਰੇ ਸਿੱਖਾਂ ਨੂੰ ਸਮੱਤ ਬਖਸ਼ਣ ਜਿਹੜੇ ਕਿਸੇ ਵੀ ਤਰੀਕੇ ਨਾਲ ਕਾਰਗਰ ਸਾਬਤ ਹੋ ਸਕਦੇ ਆ, ਤਾਂ ਕਿ ਖਾਲਸੇ ਦੀ ਚੜ੍ਹਦੀ ਕਲਾ ਹੋ ਸਕੇ, ਤਾਂ ਖਾਲਿਸਤਾਨ ਦੀ ਚੜ੍ਹਦੀ ਕਲਾ ਹੋ ਸਕੇ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ